ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪਿਰਤੀ ਕਲੋਬਸ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਦਰਸ਼ਨ ਸਿੰਘ ਸਲਮਾ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲਬਾਤ। ਉਸ ਦਾ ਅਗਲਾ ਦੌਰ ਕੱਲ੍ਹ ਨੂੰ ਹੋਊਗਾ। ਬਿਲਕੁਲ ਜੀ, ਜਿਹੜੀ ਇਹ ਗੱਲਬਾਤ ਸੀ ਕੱਲ, ਇਹ ਅਜੀਬੋ-ਗਰੀਬ ਤਰੀਕੇ ਦੇ ਨਾਲ ਤੁਸੀਂ ਕਹਿ ਲਓ ਕਿ ਵੈਸੇ ਇਹਦੇ ਵਿੱਚੋਂ ਕੋਈ ਬਹੁਤ ਵੱਡਾ ਆਸ ਨਹੀਂ ਸੀਗੀ ਕਿ ਇਹ ਨਿਕਲੂਗਾ, ਪਰ ਜੋ ਕਿਹਾ ਜਾ ਰਿਹਾ ਸੀ ਕਿ ਇਹਦੀ ਮੀਟਿੰਗ ਦੀ ਅਗਵਾਈ ਜਿਹੜੀ ਆ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਕਰਨਗੇ। ਇਹਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰੀ ਹਾਜ਼ਰ ਰਹਿਣਗੇ। ਇੱਦਾਂ ਦਾ ਕੁਛ ਨਹੀਂ ਹੋਇਆ। ਕਿਤੇ ਨਾ ਕਿਤੇ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜਾ ਵੀ ਉਹ ਸਮਝਾਉਣ ਦਾ ਸਿਲਸਿਲਾ ਚੱਲ ਰਿਹਾ। ਜਿਹੜਾ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਅਸੀਂ ਬਿੱਲ ਜਿਹੜੇ ਆ ਉਹ ਸਮਝਾਉਣੇ ਆ। ਜਿਹੜੇ ਸਵਾਲ ਕਿਸਾਨਾਂ ਦੇ ਵੱਲੋਂ ਦਾਗੇ ਗਏ ਆ ਉੱਥੇ ਅੰਦਰ ਜਿਹੜੇ ਵੀ ਉਹ ਬੜੇ ਅਹਿਮ ਨੇ, ਜਿਹਦੇ ਬਹੁਤੇ ਜਵਾਬ ਜਿਹੜੇ ਉੱਥੇ ਖੇਤੀਬਾੜੀ ਮੰਤਰੀ ਜਿਹੜੇ ਉਹ ਆਏ ਹੀ ਨਹੀਂ। ਜਿਹੜਾ ਸਵਾਲ ਇਹ ਕੀਤਾ ਗਿਆ ਕਿ ਕੀ ਕਿਸੇ ਕਿਸਾਨ ਅੰਦੋਲਨ ਨੇ ਕਦੀ ਇਹ 3 ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਤੁਹਾਡੀ ਆਮਦਨ ਦੁੱਗਣੀ ਹੋ ਜੂਗੀ। ਕਾਨੂੰਨੀ ਡਰਾਫਟ ਬਣਾਉਣ ਦੇ ਵਾਸਤੇ ਕਿਸੇ ਕਿਸਾਨ ਸੰਗਠਨ ਦੇ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ ਸੀ? ਜਵਾਬ ਇਹ ਮਿਲਿਆ ਕਿ ਜਿਹੜਾ ਰਾਸ਼ਟਰੀ ਕਿਸਾਨ ਜਿਹੜਾ ਸੰਘ ਹੈ ਉਹਨੇ ਸਿਫਾਰਸ਼ਾਂ ਕੀਤੀਆਂ ਸੀਗੀਆਂ। ਉਹ ਕੌਣ ਹੈ ਇਹ ਨਹੀਂ ਕੁਛ ਪਤਾ। ਨਵੇਂ ਕਾਨੂੰਨਾਂ ਦੇ ਪਿੱਛੇ ਸਰਕਾਰ ਦਾ ਇਹ ਕਿਹਾ ਗਿਆ ਕਿ ਮੰਤਵ ਇਹ ਸੀਗਾ ਕਿ ਜਿਹੜੇ ਅੰਨਦਾਤਾ ਨੇ ਉਹਦਾ ਸ਼ੋਸ਼ਣ ਬੰਦ ਹੋਵੇ। ਸਵਾਮੀਨਾਥਨ ਕਮੇਟੀ ਦੀ 201 ਦੇ ਵਿੱਚੋਂ 200 ਕਹਿੰਦੇ ਵੀ ਅਸੀਂ ਲਾਗੂ ਜਿਹੜੀਆਂ ਉਹ ਕਰ ਦਿੱਤੀਆਂ। ਝੂਠ ਇਹ ਜਿਹੜਾ ਵੀ ਉਹ ਸਿੱਧਾ ਸੀਗਾ। ਮੰਤਰੀ ਇਹ ਨਹੀਂ ਦੱਸ ਸਕਿਆ ਕਿ ਅੰਦੋਲਨ ਕਿਹੜਾ ਅੰਦੋਲਨ ਕਿਸਾਨਾਂ ਨੇ ਕੀਤਾ ਸੀ ਜਿੱਥੇ ਇਹ ਕਿਹਾ ਗਿਆ ਵੀ ਇੱਦਾਂ ਦੇ ਕਾਨੂੰਨ ਬਣਾਓ। ਕੀ ਸਵਾਲ ਜਿਹੜਾ ਦੂਜਾ ਸੀਗਾ ਕਿ ਦੇਸ਼ ਦੇ ਵਿੱਚ ਕੋਈ ਵੀ ਜਿਹਦੇ ਨਾਲ ਆਮ ਲੋਕ ਜੁੜੇ ਹੋਏ ਆ, ਕਿਸੇ ਸੰਗਠਨ ਨੇ, ਕਿਸਾਨ ਸੰਗਠਨ ਨੇ, ਕਿਸਾਨ ਨੇਤਾ ਨੇ ਇਹਨਾਂ ਕਾਨੂੰਨਾਂ ਦੇ ਸਮਰਥਨ ਦੇ ਵਿੱਚ ਕੋਈ ਗੱਲ ਕੀਤੀ ਆ? ਆਖਿਆ ਇਹ ਗਿਆ ਕਿ ਪੂਰੇ ਦੇਸ਼ ਦੇ ਕਿਸਾਨਾਂ ਨੇ ਨਵੇਂ ਕਾਨੂੰਨਾਂ ਦਾ ਸਮਰਥਨ ਕੀਤਾ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤੇ ਦੇਸ਼ ਭਰ ਦੇ ਵਿੱਚ ਅੰਦੋਲਨ ਜਿਹੜਾ ਵੀ ਉਹ ਖੜਾ ਹੋ ਜਾਂਦਾ। ਮਤਲਬ ਕਿ ਅਜੇ ਵੀ ਦੇਸ਼ ਭਰ ਦੇ ਵਿੱਚ ਖੜੇ ਹੋਏ ਅੰਦੋਲਨ ਨੂੰ ਉਹ ਮੰਨ ਨਹੀਂ ਰਹੇ। ਉਹ ਸਮਝਦੇ ਆ ਕਿ ਇਹ ਇੱਕ ਸੂਬੇ ਦਾ ਜਿਹੜਾ ਉਹ ਅੰਦੋਲਨ ਹੈ। ਇਹ ਵੀ ਜਿਹੜਾ ਵੀ ਸਵਾਲ ਹੋਇਆ ਕਿ ਜੇ ਕਾਨੂੰਨਾਂ ਦੇ ਨਾਲ MSP ਨੂੰ ਖਤਰਾ ਨਹੀਂ ਤਾਂ ਸਰਕਾਰ MSP ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਕਿਉਂ ਨਹੀਂ ਦੇ ਰਹੀ? ਤਾਂ ਇਹ ਕਿਹਾ ਗਿਆ ਕਿ MSP ਦੀ ਤਾਂ ਗੱਲ ਹੀ ਨਹੀਂ ਹੈਗੀ। ਰਾਜਨੀਤਿਕ ਜਿਹੜਾ ਇਹ ਕਿਹਾ ਗਿਆ ਕਿ ਜਿਹੜੇ ਸਵਾਰਥ ਦੇ ਚੱਲਦੇ ਆ ਕੁਛ ਲੋਕ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਵਹਿਮ ਜਿਹੜਾ ਉਹ ਫੈਲਾ ਰਹੇ ਆ। ਪ੍ਰਧਾਨ ਮੰਤਰੀ ਤੱਕ ਕਹਿ ਚੁੱਕੇ ਆ ਕਿ MSP ਸੀ ਤੇ ਅੱਗੋਂ ਜਿਹੜਾ ਵੀ ਉਹ ਰਹੂਗਾ, ਜਦੋਂ ਕਿ ਇਹ ਜਿਹੜੇ ਕਾਨੂੰਨ ਬਣੇ ਆ ਉਹਦੇ ਵਿੱਚ MSP ਦਾ ਕੋਈ ਜ਼ਿਕਰ ਨਹੀਂ ਗਾ। ਸਵਾਲ ਇਹ ਵੀ ਕੀਤਾ ਗਿਆ ਕਿ ਕੰਟਰੈਕਟ ਦੀ ਖੇਤੀ ਦੇ ਵਿੱਚ ਕਿਸਾਨਾਂ ਨੂੰ ਲੁੱਟਣ ਤੋਂ ਕੌਣ ਬਚਾਊਗਾ? ਇਹ ਆਖਿਆ ਗਿਆ ਜੀ ਕਿ ਜਿਹੜਾ ਕਿਸਾਨਾਂ ਦੀ ਫਸਲ ਦਾ ਪਹਿਲਾ ਸੌਦਾ ਕਰੂਗਾ ਉਹਦੇ 'ਚ ਲਿਖਤੀ ਕਰਾਰ ਹੋਊਗਾ। ਕਿਸਾਨ ਆਪਣੀ ਮਰਜ਼ੀ ਦੇ ਨਾਲ ਇਹ ਕਰਾਰ ਕਰ ਸਕੂਗਾ। ਉਹਦੇ ਵਿੱਚ ਜਿਹੜਾ ਖਰੀਦਦਾਰ ਹੈ ਉਹਨੂੰ ਅੰਤ ਤੱਕ ਇਹ 'ਤੇ ਨਿਭਣਾ ਹੋਊਗਾ। ਜੇ ਕੋਈ ਮੁਸ਼ਕਲ ਜਿਹੜੀ ਉਹ ਆਊਗੀ ਤਾਂ ਉਹਨੂੰ ਭਾਰੀ ਜੁਰਮਾਨਾ ਪੈਨਲਟੀ ਜਿਹੜੀ ਉਹ ਲੱਗੂਗੀ। ਜਿਹੜੀ ਪੈਨਲਟੀ ਆ ਉਹ ਕਿਸਾਨ ਨੂੰ ਮਿਲੂਗੀ। ਝੂਠ ਬਿਲਕੁਲ ਜਿਹੜਾ ਵੀ ਇਹ ਕਿਹਾ ਜਾ ਰਿਹਾ, ਕਿਉਂਕਿ ਜਿਹੜੇ ਇਹ ਬਿੱਲ ਨੇ ਉਹ ਜਿਹੜੇ ਸਵਾਲ ਕਰ ਰਹੇ ਕਿਸਾਨ ਸੀਗੇ ਜੀ ਉਹਨਾਂ ਨੂੰ ਤਾਂ ਮੂੰਹ ਜ਼ਬਾਨੀ ਰਟੇ ਪਏ ਆ। ਇਹ ਮੂਰਖ ਜਿਹੜਾ ਜੀ ਕਿਸੇ ਹੋਰ ਨੂੰ ਬਣਾ ਰਹੇ ਆ। ਕਿੱਥੇ ਉਹਦੇ ਵਿੱਚ ਪੈਨਲਟੀ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ ਕਿ ਜਿਹੜਾ ਖਰੀਦਦਾਰ ਆ, ਜਿਹੜਾ ਕਾਰਪੋਰੇਟ ਆ, ਉਹਨੂੰ ਪੈਨਲਟੀ ਦੀ ਕੋਈ ਗੱਲ ਨਹੀਂ ਹੈਗੀ। ਈਵਨ ਕਿਸਾਨ ਦੇ ਤਾਂ ਉਹਦੇ ਵਿੱਚ ਜਿਹੜਾ ਜੀ ਕੋਈ ਹੈ ਹੀ ਨਹੀਂ। ਰਾਜ ਸਭਾ ਦੇ ਵਿੱਚ ਇਹਦੇ ਉੱਤੇ ਬਹਿਸ ਕਿਉਂ ਨਹੀਂ ਕਰਵਾਈ ਗਈ ਕਾਨੂੰਨ ਪਾਸ ਕਰਨ ਤੋਂ ਪਹਿਲਾਂ? ਇਹ ਵੀ ਸਵਾਲ ਜਿਹੜਾ ਜੀ ਉਹ ਕਿਸਾਨਾਂ ਨੇ ਪੁੱਛਿਆ। ਇਹ ਕਿਹਾ ਗਿਆ ਕਿ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਹੰਗਾਮਾ ਹੋ ਗਿਆ, ਜਿਹੜਾ ਕਿ ਸਾਡੇ ਲੋਕਤੰਤਰ ਵਿੱਚ ਕਾਲੇ ਧੱਬਿਆਂ ਦੇ ਰੂਪ ਦੇ ਵਿੱਚ ਅੰਕ ਹੋ ਗਿਆ। ਔਰ ਖੇਤੀਬਾੜੀ ਮੰਤਰੀ ਕਹਿੰਦੇ ਕਿ ਮੈਂ ਜਵਾਬ ਦੇਣੇ ਚਾਹੇ ਪਰ ਵਿਰੋਧੀ ਧਿਰਾਂ ਸੁਣਨ ਦੇ ਵਾਸਤੇ, ਸਮਝਣ ਦੇ ਵਾਸਤੇ ਤਿਆਰ ਨਹੀਂ ਸੀ। ਇਸ ਕਰਕੇ ਜਿਹੜਾ ਜੀ ਉਹ ਬਿਨਾਂ ਬਹਿਸ ਤੋਂ ਪਾਸ ਕਰਤੇ। ਜੇ ਸੁਣਨ ਦੇ ਵਾਸਤੇ, ਸਮਝਣ ਦੇ ਵਾਸਤੇ ਤਿਆਰ ਨਹੀਂ ਸੀ, ਇਹਨੂੰ ਅੱਗੇ ਪਾਇਆ ਜਾਂਦਾ, ਤੁਸੀਂ ਅਗਲੇ ਦਿਨਾਂ ਦੇ ਉੱਤੇ ਬਹਿਸ ਜਿਹੜੀ ਵੀ ਉਹ ਰੱਖਦੇ। ਇਹ ਵੀ ਸਵਾਲ ਕੀਤਾ ਗਿਆ ਕਿ ਇਸ ਕਾਨੂੰਨ ਦੇ ਨਾਲ ਜਿਹੜੀ ਜਮਾਖੋਰੀ ਆ ਉਹਨੂੰ ਖੁੱਲੀ ਛੁੱਟੀ ਮਿਲ ਜੂਗੀ। ਇਹਦੇ ਨਾਲ ਕਿਸਾਨਾਂ ਨੂੰ ਕਿਵੇਂ ਫਾਇਦਾ ਹੋਊਗਾ? ਇਹ ਕਿਹਾ ਗਿਆ ਕਿ ਜਮਾਖੋਰੀ ਦਾ ਸਵਾਲ ਹੀ ਨਹੀਂ। ਦੇਸ਼ ਦੇ ਵਿੱਚ ਕਿਸੇ ਜਿਹੜਾ ਦੇਸ਼ ਆ ਉਹ ਆਤਮ ਨਿਰਭਰ ਹੈ।
ਤੇ ਸਰਪਲਸ ਵੀ ਜਿਹੜਾ ਜੀ ਉਹ ਹੈਗਾ, ਇਹ ਵੀ ਜਿਹੜਾ ਜੀ ਉਹ ਝੂਠ ਸੀਗਾ। ਕੰਪਨੀਆਂ ਨੂੰ ਮੰਡੀ ਤੋਂ ਬਾਹਰ ਬਿਨਾਂ ਟੈਕਸ ਖਰੀਦ ਦੀ ਛੋਟ ਦੇਣ ਦੇ ਨਾਲ ਮੰਡੀ ਸਿਸਟਮ ਖਤਮ ਹੋ ਜਾਊਗਾ। ਕਿਸਾਨਾਂ ਨੇ ਇਹ ਜਿਹੜਾ ਜੀ ਉਹ ਸਵਾਲ ਉਠਾਇਆ, ਜੇ ਮੰਡੀ ਨਹੀਂ ਬਚੂਗੀ ਤਾਂ ਸਰਕਾਰੀ ਰੇਟ ਦੇ ਉੱਤੇ ਖਰੀਦ ਹੋਊਗੀ ਕਿੱਥੇ? ਇਹ ਜਵਾਬ ਦਿੱਤਾ ਗਿਆ ਕਿ ਨਵੇਂ ਕਾਨੂੰਨ ਜਿਹੜੇ ਉਹ ਮੰਡੀਆਂ ਖਤਮ ਨਹੀਂ ਕਰਦੇ, ਕਿਸਾਨਾਂ ਨੂੰ ਉਹਨਾਂ ਦੀ ਜਿਹੜੀ ਫਸਲ ਆ ਉਹ ਵਪਾਰੀ ਖਰੀਦਣਗੇ। ਔਰ ਕਾਨੂੰਨ ਦੇ ਵਿੱਚ ਕੁਝ ਵੀ ਨਹੀਂ ਹੈਗਾ ਇਸ ਤਰ੍ਹਾਂ ਦਾ ਕਿ ਜਿਹੜਾ ਕੋਈ ਵੀ ਜਿਹਦੇ ਕੋਲੇ ਪੈਨ ਕਾਰਡ ਆ ਉਹ ਵਪਾਰੀ ਜਿਹੜਾ ਉਹ ਖਰੀਦ ਸਕਦਾ, ਜਾਂ ਕਿਸਾਨ ਚਾਹੇ ਤਾਂ ਖੇਤ ਤੋਂ ਸਿੱਧੇ ਉਹ ਇਹਨਾਂ ਵਪਾਰੀਆਂ ਨੂੰ ਵੇਚ ਸਕਦਾ। ਮੰਡੀ ਸਿਸਟਮ ਵਾਲੀ ਜਿਹੜਾ ਮੰਡੀ ਟੈਕਸ ਦੇ ਰੂਪ ਦੇ ਵਿੱਚ ਜਿਹੜੀਆਂ ਚੱਲਦੀਆਂ ਨੇ, ਮੰਡੀ ਬੋਰਡ ਜਿਹੜੇ ਉਹ ਚੱਲਦੇ ਨੇ, ਉਹਦੇ ਬਾਰੇ ਦੇ ਵਿੱਚ ਕੋਈ ਜਵਾਬ ਜਿਹੜਾ ਸੀਗਾ ਉਹ ਕੇਂਦਰੀ ਮੰਤਰੀ ਨੂੰ ਨਹੀਂ ਜਿਹੜਾ ਜੀ ਆਇਆ। ਇਹ ਵੀ ਪੁੱਛਿਆ ਗਿਆ ਕਿ ਤੁਸੀਂ ਆਰਡੀਨੈਂਸ ਜਿਹੜੇ ਲੋਕਡਾਊਨ ਦੇ ਵਿੱਚ ਮਹਾਮਾਰੀ ਦੇ ਵਿੱਚ ਕਿਉਂ ਲਾਏ? ਏਡੀ ਕਾਹਲੀ ਜਿਹੜੀ ਜੀ ਉਹ ਕੀ ਪਈ ਹੋਈ ਸੀ ਕਿ ਜਿਹੜਾ ਇਹ ਆਰਡੀਨੈਂਸ ਸੀ ਉਹਦੇ ਵਿੱਚ 3 ਮਹੀਨਿਆਂ ਤੱਕ ਸਰਕਾਰ ਦੇ ਇਹਨਾਂ ਕਾਨੂੰਨਾਂ ਦੇ ਤਹਿਤ ਕੋਈ ਵੀ ਹੁਕਮ ਜਿਹੜਾ ਸੀ ਉਹ ਕਿਉਂ ਨਹੀਂ ਕੱਢਿਆ? ਇਹ ਕਿਹਾ ਗਿਆ ਕਿ ਇੱਥੇ ਜਿਹੜਾ ਇਹ ਲੋਕਡਾਊਨ ਦੇ ਵਿੱਚ ਸਿਰਫ ਇਹਨਾਂ ਆਰਡੀਨੈਂਸ ਨਹੀਂ ਅਸੀਂ ਜਾਰੀ ਕੀਤੇ, ਅਸੀਂ ਤਾਂ ਹੋਰ ਵੀ ਬਹੁਤ ਸਾਰਾ ਜਿਹੜਾ ਜੀ ਉਹ ਕੰਮ ਕੀਤਾ, ਸਿਰਫ ਇਹ ਉਹਦਾ ਇੱਕ ਜਿਹੜਾ ਜੀ ਉਹ ਪਾਰਟ ਜਿਹੜੇ ਜੀ ਉਹ ਸੀਗੇ। ਜਦੋਂ ਇਹ ਪੁੱਛਿਆ ਗਿਆ ਕਿ ਜਿਹੜੀਆਂ ਰਾਜ ਸਰਕਾਰਾਂ ਨੇ ਜੋ ਕਿਸਾਨਾਂ ਨੂੰ ਸਸਤੀ ਬਿਜਲੀ ਦਿੰਦੀਆਂ, ਮੁਫਤ ਬਿਜਲੀ ਦਿੰਦੀਆਂ, ਉਹਨੂੰ ਰੋਕਣ ਦੇ ਵਾਸਤੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਦਖਲ ਕਿਉਂ ਦੇ ਰਿਹਾ? ਜਵਾਬ ਇਹ ਦਿੱਤਾ ਗਿਆ ਕਿ 10 ਕਰੋੜ ਕਿਸਾਨਾਂ ਨੂੰ 93,000 ਕਰੋੜ ਰੁਪਈਆ ਖਾਤਿਆਂ 'ਚ ਟ੍ਰਾਂਸਫਰ ਕੀਤਾ ਗਿਆ, ਪਰ ਬਿਜਲੀ ਬਿੱਲ ਜਿਹੜਾ ਆ ਰਿਹਾ ਇਹਦੇ ਬਾਰੇ ਦੇ ਵਿੱਚ ਕੋਈ ਜਵਾਬ ਜਿਹੜਾ ਸੀਗਾ ਉਹ ਕੇਂਦਰੀ ਮੰਤਰੀ ਨੂੰ ਨਹੀਂ ਆਇਆ। ਦੇਖੋ, ਜਿਹੜੇ ਇਹ ਸਵਾਲ ਨੇ ਇਹ ਕਿਸਾਨਾਂ ਨੇ ਮੀਟਿੰਗ ਦੇ ਅੰਦਰ ਜਿਹੜੇ ਕੀਤੇ ਆ, ਜਿੱਥੋਂ ਜਿਹੜੇ ਲੋਕ ਇਹ ਕਹਿੰਦੇ ਆ ਕਿ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ, ਉਹਨਾਂ ਨੂੰ ਹਿੰਦੀ 'ਚ ਗੱਲ ਨਹੀਂ ਕਰਨੀ ਆਉਂਦੀ, ਉਹਨਾਂ ਨੂੰ ਇੰਗਲਿਸ਼ 'ਚ ਗੱਲ ਨਹੀਂ ਕਰਨੀ, ਇਹ ਲੋਕ ਕੁਛ ਉਹ ਨੇ ਜਿਹੜੇ ਇਹ ਸੋਚਦੇ ਆ ਕਿ ਅਸੀਂ ਪਤਾ ਨਹੀਂ ਇੰਗਲਿਸ਼ ਦੇ ਵਿੱਚ ਗੱਲ ਕਰਕੇ ਉੱਥੇ ਜਿਹੜੀ ਇਹਨਾਂ ਦੀ ਅਗਵਾਈ ਕਰ ਲਈ ਕਿਸਾਨਾਂ ਦੀ, ਜਿਹਦੇ ਵਿੱਚ ਦੀਪ ਸਿੱਧੂ ਵਰਗੇ ਜਿਹੜਾ ਜੀ ਉਹ ਕਿਹਾ ਜਾ ਸਕਦਾ। ਇਹ ਮਾਨਸਿਕ ਤੌਰ ਦੇ ਉੱਤੇ ਸੁਚੇਤ ਲੋਕ ਨੇ ਜਿਨ੍ਹਾਂ ਨੇ ਇਹ ਜਿਹੜਾ ਪੰਜਾਬ ਦੇ ਵਿੱਚ ਐਡੀ ਵੱਡੀ ਜਿਹੜੀ ਇਹ ਅੰਦੋਲਨ ਆ ਉਹਨੂੰ ਖੜਾ ਕਰਨ ਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਕੰਮ ਕੀਤਾ, ਗਲੀਆਂ ਗਲੀਆਂ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਕੰਮ ਕੀਤਾ, ਖੁਦ ਪੜ੍ਹਿਆ, ਹਰ ਕਿਸਾਨ ਨੂੰ ਜਿਹੜਾ ਜੀ ਉਹ ਸਮਝਾ ਦਿੱਤਾ। ਜਿਹੜੀ ਕੋਈ ਇੱਕ ਲੈਂਗੁਏਜ ਆ ਉਹ ਬੋਲ ਲੈਣ ਦੇ ਨਾਲ ਸਾਰਾ ਕੁਝ ਨਹੀਂ ਹੁੰਦਾ, ਉਹਦੇ ਵਾਸਤੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹਦੀ ਸ਼ਕਤੀ ਕਿੰਨੀ ਹੈ, ਉਹ ਤੁਸੀਂ ਉੱਥੋਂ ਕਿੰਨੇ ਮਜ਼ਬੂਤ ਹੋ, ਇੱਥੋਂ ਜਿਹੜਾ ਜੀ ਉਹ ਪਤਾ ਲੱਗਦਾ। ਇਹ ਗੱਲਬਾਤ ਜਿਹੜੀ ਸੀ ਉਹ ਕਿਸੇ ਸਿੱਟੇ ਤੇ ਨਹੀਂ ਕਿ ਕੱਲ ਨੂੰ ਜਿਹੜੀ ਦੁਬਾਰਾ ਗੱਲਬਾਤ ਹੈ ਉਹ ਫੇਰ ਦੁਬਾਰਾ ਹੋਊਗੀ। ਐਕਚੁਅਲੀ ਇਹ ਵੀ ਆ ਕਿ ਇਹ ਗੱਲਬਾਤ ਜਿਹੜੀ ਜੀ ਇਹ ਪਰਖਣ ਦੀ ਕੋਸ਼ਿਸ਼ ਸੀ ਕਿੰਨੇ ਕੁ ਟੁੱਟਦੇ ਆ, ਇਹ ਆਪਸ ਦੇ ਵਿੱਚ ਕਿੰਨੇ ਕੁ ਇਕੱਠੇ ਆ। ਜਿਹੜੀ 5 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕਹੀ ਸੀ, 5 ਕਿਸਾਨਾਂ ਦੇ ਨਾਮ ਦੇ ਦਿਓ ਅਸੀਂ ਕਮੇਟੀ ਬਣਾਉਂਦੇ ਆ, ਸਰਕਾਰ ਦੇ ਸ਼ਾਮਲ ਹੋ ਜਾਂਦੇ, ਉਹ ਪਾੜਨ ਵਾਲੀ ਗੱਲ ਸੀ। ਕਿਸਾਨਾਂ ਨੇ ਬਿਲਕੁਲ ਜਿਹੜੀ ਵੀ ਉਹ ਨਕਾਰ ਦਿੱਤਾ ਔਰ ਸਹੀ ਫੈਸਲਾ ਸੀਗਾ। ਇਹ 35 ਜਾਣੇ ਅਸੀਂ ਤੁਹਾਡੇ ਸਾਹਮਣੇ ਬੈਠੇ ਆ, ਤੁਸੀਂ 5 ਦੀ ਕਮੇਟੀ ਬਣਾ ਕੇ ਇਹਨਾਂ ਨੂੰ ਛਿੱਤਰੋ ਛਿੱਤਰੀ ਜਿਹੜਾ ਜੀ ਉਹ ਕਰਵਾ ਦਿਓ। ਉਧਰ ਜਿਹੜੀ ਆਲ ਇੰਡੀਆ ਟੈਕਸੀ ਯੂਨੀਅਨ ਆ ਉਹਨੇ ਵੀ ਜਿਹੜਾ ਜੀ ਅਲਟੀਮੇਟਮ ਦੇ ਦਿੱਤਾ ਕਿ 2 ਦਿਨਾਂ ਦੇ ਵਿੱਚ ਜੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਪੂਰੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਟੈਕਸੀ ਯੂਨੀਅਨ ਹੜਤਾਲ ਦੇ ਉੱਤੇ ਚਲੇ ਜਾਣਗੀਆਂ 3 ਤਰੀਕ ਤੋਂ, ਔਰ ਕੋਈ ਟੈਕਸੀ ਜਿਹੜੀ ਜੀ ਉਹ ਨਹੀਂ ਚੱਲੇਗੀ। ਪਹਿਲਾਂ ਦਿੱਲੀ ਦੀਆਂ ਜਿਹੜੀਆਂ ਟੈਕਸੀ ਯੂਨੀਅਨ ਤੇ ਟਰੱਕ ਯੂਨੀਅਨ ਵਾਲੇ ਆ ਉਹਨਾਂ ਨੇ ਵੀ 3 ਤਰੀਕ ਤੱਕ ਅਲਟੀਮੇਟਮ ਦਿੱਤਾ ਹੋਇਆ। ਹੁਣ ਇਹਦੇ ਵਿੱਚ ਮੁਲਕ ਭਰ ਦੀਆਂ ਜਿਹੜੀਆਂ ਆਲ ਇੰਡੀਆ ਟੈਕਸੀ ਯੂਨੀਅਨ ਆ ਉਹ ਵੀ ਸ਼ਾਮਲ ਹੋ ਗਈ ਹੈ ਜੀ। ਕਿਸਾਨ ਦੇਖੋ ਡਿਗਰੀਆਂ ਵਾਲੇ ਵੀ ਹੈਗੇ ਆ, ਪਰ ਉਹ ਬਹੁਤ ਉਹਨਾਂ ਨੂੰ ਨੌਲੇਜ ਬਹੁਤ ਜ਼ਿਆਦਾ ਆ, ਤੇ ਅੱਗੇ ਜਿੰਨੀ ਕੁ ਬਦਨਾਮੀ ਖੱਟੜ ਸਰਕਾਰ ਦੀ ਹੋ ਰਹੀ ਆ, ਮੇਰੇ ਖਿਆਲ ਵਿੱਚ ਉਹ ਪੰਜਾਬ ਵਾਲੀ ਪਹਿਲੀ ਸਰਕਾਰ ਹੀ ਭੁੱਲ ਗਏ ਲੋਕੀ, ਤੇ ਉਸ ਵੀ ਨੂੰ ਵੀ ਮੁਸ਼ਕਿਲ ਆ ਸਕਦੀ ਹੈ। ਬਿਲਕੁਲ ਜੀ। ਐਕਚੁਅਲੀ ਇੱਕ ਕਿਉਂਕਿ ਇਹ ਗਿਣਤੀ ਮਿੰਤੀ ਦੇ ਵਿਧਾਇਕਾਂ ਦੇ ਉੱਤੇ ਚੱਲ ਰਹੀ ਹੈ, ਇਹ ਕੋਈ ਸੁਪਰ ਡੁਪਰ ਮੈਜੋਰਟੀ ਵਾਲੀ ਸਰਕਾਰ ਨਹੀਂ ਗੀ, ਕਿਉਂਕਿ 6 ਜਿਹੜੇ MLA ਘੱਟਦੇ ਸੀਗੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਚੌਧਰੀ ਦੇਵੀ ਲਾਲ ਜਿਹਨੂੰ ਇਹ ਪ੍ਰਚਾਰਦੇ ਨੇ ਕੁਝ ਲੋਕ ਕਿ ਉਹ ਕਿਸਾਨਾਂ ਦੇ ਬਹੁਤ ਵੱਡੇ ਹਮਾਇਤੀ ਸੀ, ਉਹਦਾ ਪੜਪੋਤਰਾ ਜਿਹੜਾ ਦੁਸ਼ਯੰਤ ਚੌਟਾਲਾ, ਉਹਦੀ ਬਣੀ ਜਨ ਨਾਇਕ ਜਨਤਾ ਪਾਰਟੀ, ਜਿਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਇਹ ਚੌਧਰੀ ਦੇਵੀ ਲਾਲ ਹੋਰਾਂ ਦੀ ਸੋਚ ਦੇ ਉੱਤੇ ਬਣੀ ਪਾਰਟੀ ਆ। ਜਦੋਂ ਇਨੈਲੋ ਹਾਸ਼ੀਏ ਦੇ ਉੱਤੇ ਚਲੇਗੀ ਇੰਡੀਅਨ ਨੈਸ਼ਨਲ ਲੋਕ ਦਲ, ਉਹ ਵੀ ਚਟਾਲਿਆਂ ਦੀ ਪਾਰਟੀ ਆ। ਉਹਦੇ 10 ਜਿਹੜੇ MLA ਸੀਗੇ ਉਹਦੇ ਉੱਤੇ ਟਿਕੀ ਆ, ਔਰ ਜਿਹੜੇ ਕੁਝ ਆਜ਼ਾਦ ਵਿਧਾਇਕ ਨੇ ਉਹਨਾਂ ਦੇ ਉੱਤੇ ਟਿਕੀ ਆ। ਇੱਕ ਆਜ਼ਾਦ ਵਿਧਾਇਕ ਨੇ ਸੋਮਵੀਰ ਸੰਗਵਾਨ, ਉਹਨੇ ਪਹਿਲਾਂ ਤਾਂ ਜਿਹੜੀ ਚੇਅਰਮੈਨੀ ਦਿੱਤੀ ਸੀ ਉਹ ਤੋਂ ਅਸਤੀਫਾ ਦੇ ਦਿੱਤਾ, ਹੁਣ ਉਹਨੇ ਹਮਾਇਤ ਜਿਹੜੀ ਆ ਜੀ ਉਹ ਵਾਪਸ ਲੈ ਲਈ ਹੈ ਸਰਕਾਰ ਤੋਂ।
ਕਿਸੇ ਨੂੰ ਇਹ ਲੱਗਦਾ ਹੋਊਗਾ ਕਿ ਇੱਕ ਜਿਹੜਾ ਆਜ਼ਾਦ ਵਿਧਾਇਕ ਆ ਉਹਦੇ ਜਿਹੜਾ ਹਮਾਇਤ ਵਾਪਸ ਲੈਣ ਦੇ ਨਾਲ ਕੀ ਫਰਕ ਪੈਣ ਲੱਗਾ। ਸਰਕਾਰ ਤਾਂ ਜਿਹੜੀ ਵੀ ਉਹ ਅਜੇ ਵੀ ਹੈਗੀ ਆ, ਬਿਲਕੁਲ ਉਹ ਅਜੇ ਵੀ ਜਿਹੜੀ ਵੀ ਉਹ ਹੈਗੀ ਆ, ਪਰ ਸੋਮਵੀਰ ਸੰਗਵਾਨ ਨੇ ਸੱਪ ਦੇ ਮੂੰਹ 'ਚ ਕੋੜ ਕਿਰਲੀ ਜਿਹੜੀ ਵੀ ਉਹ ਦੇਣ ਵਾਲੀ ਸਥਿਤੀ ਜਿਹੜੀ ਆ ਉਹ ਬਣਾ ਦਿੱਤੀ। ਨਹੀਂ, ਜੇ ਉਹ ਜਿਹੜਾ ਜਾਟ ਭਾਈਚਾਰੇ ਦੇ ਵਿੱਚੋਂ ਆ, ਖਾਪਾਂ ਦੇ ਵਿੱਚੋਂ ਆ, ਵੀ ਜੇ ਉਹ ਅਸਤੀਫਾ ਦੇ ਸਕਦਾ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਬਾਕੀ ਕਿਉਂ ਨਹੀਂ ਜਿਹੜਾ ਦੀ ਉਹ ਦੇ ਸਕਦੇ। ਹਰਿਆਣੇ ਦੀਆਂ ਜਿਹੜੀਆਂ ਖਾਪ ਪੰਚਾਇਤਾਂ ਨੇ, ਤਕਰੀਬਨ 130 ਦੇ ਕਰੀਬ ਖਾਪ ਪੰਚਾਇਤਾਂ ਨੇ ਜਿਨ੍ਹਾਂ ਨੇ ਇਹ ਮਤੇ ਜਿਹੜੇ ਵੀ ਉਹ ਪਾਏ ਆ। ਜੀਂਦ ਦੇ ਵਿੱਚ ਮੀਟਿੰਗ ਹੋਈ ਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹਰਿਆਣੇ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤ ਵਿਧਾਇਕ ਬਣੇ ਆ ਉਹਨਾਂ ਨਾਲ ਮੁਲਾਕਾਤ ਕਰਕੇ ਇਹ ਖਾਪ ਪੰਚਾਇਤਾਂ ਇਹ ਕਹਿਣਗੀਆਂ ਕਿ ਖੱਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ। ਇਹਦੇ ਵਾਸਤੇ ਇੱਕ ਕਮੇਟੀ ਬਣਾਈ ਜਾ ਰਹੀ ਆ ਜਿਹੜੀ ਕਿ ਵਿਧਾਇਕਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕਰੂਗੀ। ਖਾਪਾਂ ਨੇ ਇਹ ਵੀ ਫੈਸਲਾ ਕੀਤਾ ਕਿ ਸਾਰੀਆਂ ਖਾਪਾਂ ਆਪੋ ਆਪਣੇ ਪੱਧਰ ਦੇ ਉੱਤੇ ਯਤਨ ਕਰਨ ਤੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਨੂੰ ਕੂਚ ਕਰਨ। ਇਹਨਾਂ ਖਾਪ ਪੰਚਾਇਤਾਂ ਨੇ ਇਹ ਵੀ ਗੱਲ ਜਿਹੜੀ ਕਹੀ ਹੈ ਕਿ ਇੱਕ ਮੈਂਬਰ ਹਰ ਘਰ ਦੇ ਵਿੱਚੋਂ ਜ਼ਰੂਰ ਦਿੱਲੀ ਨੂੰ ਜਿਹੜਾ ਉਹ ਜਾਵੇ। ਖਾਪ ਜਿਹੜੀਆਂ ਪੰਚਾਇਤਾਂ ਨੇ ਉਹ ਇੱਕ ਵੱਡਾ ਰੋਲ ਜਿਹੜਾ ਉਹ ਰੱਖਦੀਆਂ ਨੇ ਹਰਿਆਣੇ ਦੀ ਸਿਆਸਤ ਦੇ ਵਿੱਚ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਿਆਸਤ ਹਰਿਆਣੇ ਦੇ ਵਿੱਚ ਪਨਪੀ ਉਪਜੀ ਉਹ ਸੀਗੀ ਜਾਟ ਤੇ ਨਾਮ ਜਾਟ ਜਿਹੜੀ ਸੀ ਉਹਨਾਂ ਨੂੰ ਪਾੜ ਕੇ। ਹੁਣ ਜਿਹੜਾ ਜੀ ਮੌਕਾ ਉਹੋ ਜਿਹਾ ਬਣ ਗਿਆ ਕਿ ਜਨ ਨਾਇਕ ਜਨਤਾ ਪਾਰਟੀ ਦੀਆਂ ਜਿਹੜੀਆਂ ਫੌੜੀਆਂ ਨੇ ਉਹਦੇ ਆਸਰੇ ਖੜੀ ਜਿਹੜੀ ਸਰਕਾਰ ਹੈ ਉਹਦੇ 'ਚ ਹੁਣ ਜਨ ਨਾਇਕ ਜਨਤਾ ਪਾਰਟੀ ਦੀ ਮੁਸ਼ਕਲ ਇਹ ਬਣ ਗਈ ਵੀ ਉਹਦੀ ਹੋਂਦ ਜਿਹੜੀ ਆ ਉਹ ਬਚੂਗੀ ਜਾਂ ਨਹੀਂ, ਕਿਉਂਕਿ ਉਹ ਸਿੱਧਮ ਸਿੱਧੀ ਕਿਸਾਨਾਂ ਦੇ ਵੋਟਾਂ ਦੇ ਉੱਤੇ, ਜਾਟਾਂ ਦੀਆਂ ਵੋਟਾਂ ਦੇ ਉੱਤੇ ਬਣੀ ਪਾਰਟੀ ਆ, ਖੜੀ ਹੋਈ ਪਾਰਟੀ ਆ। ਜੇ ਅੱਜ ਜਿਹੜੇ ਇਹ ਦੁਸ਼ਯੰਤ ਚੌਟਾਲਾ ਨੇ ਉਹ ਇਸ ਮਾਮਲੇ ਦੇ ਉੱਤੇ ਨਹੀਂ ਜਿਹੜਾ ਦੀ ਉਹ ਮੂਹਰੇ ਆਉਂਦੇ ਤੇ ਜਨ ਨਾਇਕ ਜਨਤਾ ਪਾਰਟੀ ਦੇ ਪੈਰ ਜਿਹੜੇ ਨੇ ਠੀਕ ਉਸੇ ਤਰੀਕੇ ਨਾਲ ਹਰਿਆਣੇ ਦੀ ਸਿਆਸਤ 'ਚੋਂ ਉਖੜ ਜਾਣਗੇ ਜਿਵੇਂ ਅਕਾਲੀ ਦਲ ਬਾਦਲ ਦੇ ਪੰਜਾਬ ਦੇ ਵਿੱਚ ਜਿਹੜਾ ਵੀ ਉਹ ਉਖੜ ਗਏ। ਕਿਉਂਕਿ ਇਹ ਪਹਿਲਾਂ ਆਰਡੀਨੈਂਸ ਦਾ ਬਿੱਲਾਂ ਦੇ ਹੱਕ ਦੇ ਵਿੱਚ ਜਿਹੜਾ ਵੀ ਉਹ ਭੁਗਤਦੇ ਰਹੇ, ਜਦੋਂ ਬਹੁਤ ਨੁਕਸਾਨ ਹੋਇਆ ਫੇਰ ਵਾਪਸ ਮੁੜੇ। ਜਨ ਨਾਇਕ ਜਨਤਾ ਪਾਰਟੀ ਵੀ ਉੱਥੇ ਹੀ ਉਸ ਜਗ੍ਹਾ ਦੇ ਉੱਤੇ ਜਿਹੜੀ ਵੀ ਉਹ ਆਉਂਦੀ ਜਾ ਰਹੀ ਹੈ। ਜਿਹੜੇ ਇੱਥੇ ਹੈਗੇ ਨੇ ਅਜੇ ਚੌਟਾਲਾ ਉਹਨੇ ਇਹ ਗੱਲ ਜਿਹੜੀ ਕਹੀ ਹੈ, ਜਿਹੜਾ ਕਿ ਆਪਣੇ ਦੁਸ਼ਯੰਤ ਚੌਟਾਲਾ ਦਾ ਪਿਓ ਆ ਜੀ, ਉਹਨੇ ਇਹ ਗੱਲ ਕਹੀ ਹੈ ਕਿ ਕੇਂਦਰ ਨੂੰ ਲਿਖਤੀ ਭਰੋਸਾ ਦੇਣਾ ਚਾਹੀਦਾ MSP ਦਾ ਤੇ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਉਧਰ ਜਨ ਨਾਇਕ ਜਨਤਾ ਪਾਰਟੀ ਨੇ ਕੱਲ ਮੀਟਿੰਗ ਵੀ ਜਿਹੜੀ ਉਹ ਕੀਤੀ ਆ ਔਰ ਖੋਰਾ ਜਿਹੜਾ ਉਹ ਔਰ ਸੇਕ ਜਿਹੜਾ ਉਹ ਜਨ ਨਾਇਕ ਜਨਤਾ ਪਾਰਟੀ ਨੂੰ ਲੱਗਣ ਜਿਹੜਾ ਦੀ ਉਹ ਲੱਗ ਪਿਆ ਔਰ ਇਸ ਵੇਲੇ ਉਹ ਕਿਸਾਨਾਂ ਦੇ ਰਾਖੇ ਤਾਂ ਜਿਹੜਾ ਦੀ ਉਹ ਅਖਾਉਂਦੇ ਆ ਆਪਣੇ ਆਪ ਨੂੰ, ਪਰ ਜਿਹੜਾ ਕਿਸਾਨਾਂ ਦੇ ਮਾਮਲੇ ਦੇ ਉੱਤੇ ਹਰਿਆਣਾ ਸਰਕਾਰ ਜਿਹਦੀ ਬਹੁਤ ਵੱਡੀ ਨੁਕਤਾਚੀਨੀ ਇਸ ਵੇਲੇ ਹੋ ਰਹੀ ਹੈ, ਉਹਨੇ ਉਸ ਮਾਮਲੇ ਦੇ ਉੱਤੇ ਜਨ ਨਾਇਕ ਜਨਤਾ ਪਾਰਟੀ ਦੀ ਜਿਹੜੀ ਚੁੱਪ ਹੈ ਉਹ ਖਾਪ ਪੰਚਾਇਤਾਂ ਨੂੰ ਤੇ ਜਾਟਾਂ ਨੂੰ ਜਿਹੜੀ ਹੈ ਜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਰੜਕ ਰਹੀ ਹੈ। ਖੱਟਰ ਦੇ ਵੱਲੋਂ ਦਿੱਤੇ ਗਏ ਬਿਆਨ ਜਿਹੜੇ ਕਿਸਾਨਾਂ ਦੇ ਵਿਰੋਧੀ ਔਰ ਇਹਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨੀ ਜਿਹੜਾ ਕਹਿਣਾ, ਕੋਈ ਅਸਰ ਜਾਟਾਂ ਦੇ ਉੱਤੇ ਜਾਂ ਖਾਪ ਪੰਚਾਇਤਾਂ ਉੱਤੇ ਕਿਸੇ ਕਿਸਮ ਦਾ ਨਹੀਂ ਹੋਇਆ ਕਿਉਂਕਿ ਉਹ ਖੱਟਰ ਸਰਕਾਰ ਦੇ ਵਿਰੋਧ ਦੇ ਵਿੱਚ ਜਿਹੜੇ ਉਹ ਖੜੇ ਹੋ ਰਹੇ ਨੇ। ਜਿਹੜੇ ਤੁਸੀਂ ਇਹ ਕਹਿ ਲਓ ਕਿ ਅਗਲੇ 1-2 ਦਿਨਾਂ ਦੇ ਵਿੱਚ ਜੇ ਇਸ ਸਮੱਸਿਆ ਦਾ ਨਹੀਂ ਨਿਕਲਦਾ ਖੱਟਰ ਸਰਕਾਰ ਜਿਹੜੀ ਉਹਦੇ ਵਾਸਤੇ ਵੱਡੀ ਮੁਸੀਬਤ ਇੱਕ ਕਿਸਮ ਦੇ ਨਾਲ ਬਣ ਜਾ ਰਹੀ ਹੈ। ਜੇ ਨਹੀਂ ਬਣਦੀ, ਜੇ ਜਨ ਨਾਇਕ ਜਨਤਾ ਪਾਰਟੀ ਇਸ ਪਾਸੇ ਵੱਲ ਨੂੰ ਨਹੀਂ ਤੁਰਦੀ ਤਾਂ ਮੁਸੀਬਤ ਜਿਹੜੀ ਉਹ ਜਨ ਨਾਇਕ ਜਨਤਾ ਪਾਰਟੀ ਦੇ ਵਾਸਤੇ ਜਿਹੜੀ ਉਹ ਬਣ ਸਕਦੀ, ਕਿਉਂਕਿ ਉਹਦੇ ਜਿਹੜੇ MLA ਨੇ ਉਹ ਪਾਰਟੀ ਤੋਂ ਬਾਹਰ ਆ ਕੇ ਜਿਹੜੀ ਸਪੋਰਟ ਹੈ ਉਹ ਵਾਪਸ ਲੈ ਸਕਦੇ ਆ ਖਾਪ ਪੰਚਾਇਤਾਂ ਦੇ ਦਬਾਅ ਦੇ ਹੇਠ ਜੀ। ਤੇ ਅੱਗੇ ਗੱਲ ਕਰਦੇ ਹਾਂ ਕੇਜਰੀਵਾਲ ਸਰਕਾਰ ਦੀ। ਇਹਨਾਂ ਤਿੰਨਾਂ ਕਾਨੂੰਨਾਂ ਦੇ ਵਿੱਚੋਂ ਇੱਕ ਨੂੰ ਨੋਟੀਫਾਈ ਕਰਕੇ ਘਿਰੀ। ਦੇਖੋ ਇਹ ਜਿਹੜਾ ਜੀ ਮੁਸ਼ਕਲ ਕੇਜਰੀਵਾਲ ਸਰਕਾਰ ਦੇ ਵਾਸਤੇ ਆ ਰਹੀ ਹੈ ਜੀ, ਉਹ ਇਸ ਵੇਲੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਆ, ਹੋਣੀ ਵੀ ਚਾਹੀਦੀ ਹੈ। ਕੇਜਰੀਵਾਲ ਸਰਕਾਰ ਨੇ 3 ਕੇਂਦਰੀ ਜਿਹੜੇ ਖੇਤੀ ਕਾਨੂੰਨ ਨੇ ਉਹਦੇ ਵਿੱਚੋਂ ਇੱਕ ਨੂੰ ਨੋਟੀਫਾਈ ਜਿਹੜਾ ਉਹ ਕੀਤਾ, ਜਦੋਂ ਕਿ ਜਿਹੜੇ 2 ਕਾਨੂੰਨ ਨੇ ਉਹਨਾਂ ਦੀ ਅਜੇ ਘੋਖ ਜਿਹੜੀ ਇਹ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਜੇ ਉਹ ਦੇਖਣਗੇ ਕਿ ਇਹਦੇ ਵਿੱਚ ਕੀ ਜਿਹੜੀ ਉਹ ਰਿਐਲਿਟੀ ਹੈ, ਮਤਲਬ ਕਿ ਇਹਨਾਂ ਨੂੰ ਨੋਟੀਫਾਈ ਜਿਹੜਾ ਉਹ ਕੀਤਾ ਜਾ ਸਕਦਾ ਜਾਂ ਨਹੀਂ, ਇਹ ਜਿਹੜਾ ਦੀ ਉਹ ਘੋਖਣਗੇ। ਪਰ ਇੱਕ ਨੂੰ ਨੋਟੀਫਾਈ ਜਿਹੜਾ ਦੀ ਉਹ ਕਿਉਂ ਕੀਤਾ ਗਿਆ, ਇਹਨੂੰ ਲੈ ਕੇ ਜਿਹੜਾ ਜੀ ਉਹ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਿਹੜੀ ਆ ਵਿਰੋਧੀ ਧਿਰਾਂ ਦੇ
ਨਿਸ਼ਾਨੇ ਦੇ ਉੱਤੇ ਆ ਗਈ। ਇਹਦੇ ਵਿੱਚ ਜਿਹੜਾ ਉਪਜ ਵਣਜ ਤੇ ਵਪਾਰ ਸਮਰਥਨ ਤੇ ਸਹੂਲਤ ਜਿਹੜਾ ਇੱਕ ਆਰਡੀਨੈਂਸ 2020 ਨੂੰ ਨੋਟੀਫਾਈ ਕੀਤਾ। ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਬਾਕੀ ਦੇ ਕਾਨੂੰਨਾਂ ਦੀ ਦਿੱਲੀ ਸਰਕਾਰ ਦੇ ਵਿਕਾਸ ਵਿਭਾਗ ਦੇ ਵੱਲੋਂ ਘੋਖ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਭਾਜਪਾ ਤੇ ਕਾਂਗਰਸ ਨੇ ਕੇਜਰੀਵਾਲ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਦੋਗਲਾ ਚਿਹਰਾ ਉਹ ਇਹਦੇ ਵਿੱਚੋਂ ਨੰਗਾ ਜਿਹੜਾ ਵੀ ਹੋਇਆ। ਭਾਜਪਾ ਦੇ ਪਲਟਵਾਰ ਕਰਦਿਆਂ ਹੋਇਆ ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਕਿਹਾ ਕਿ ਇਹ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਚੋਂ ਬਾਹਰ ਕਿਤੇ ਵੀ ਵੇਚਣ ਦੀ ਖੁੱਲ੍ਹ ਜਿਹੜੀ ਆ ਉਹ ਮਿਲੂਗੀ। ਔਰ ਦਿੱਲੀ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਤੇ ਹੁਣ ਜਿਹੜਾ ਇਹ ਕਣਕ ਝੋਨਾ ਇਹਨੂੰ ਵੀ ਇਸੇ ਘੇਰੇ ਦੇ ਵਿੱਚ ਜਿਹੜਾ ਵੀ ਉਹ ਲਿਆਂਦਾ ਜਾਊਗਾ। ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਸੰਬੰਧੀ ਮੰਗ ਦੀ ਜਿਹੜੀ ਮੰਗ ਹੈ ਉਹਦੀ ਖੁੱਲ੍ਹ ਕੇ ਹਮਾਇਤ ਜਿਹੜੀ ਹੈ ਉਹ ਕਰ ਰਹੀ ਹੈ। ਔਰ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਪਿਛਲੇ ਮਹੀਨੇ ਜੰਤਰ ਮੰਤਰ ਤੇ ਕੀਤੇ ਧਰਨੇ ਪ੍ਰਦਰਸ਼ਨ ਦੇ ਦੌਰਾਨ 3 ਖੇਤਰੀ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਵੀ ਕਰ ਰਹੇ ਆ। ਔਰ ਇਸ ਵੇਲੇ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਇਹ ਵੀ ਕਹਿ ਰਹੀ ਹੈ ਕਿ ਉਹ ਕਿਸਾਨਾਂ ਦੇ ਵਾਸਤੇ ਖੜੀ ਆ, ਉਹਨਾਂ ਦੇ ਵਾਸਤੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੀ ਹੈ, ਉਹਨਾਂ ਦੇ ਵਾਸਤੇ ਦਵਾਈਆਂ ਦਾ ਇੰਤਜ਼ਾਮ ਜਿਹੜਾ ਵੀ ਉਹ ਕਰ ਰਹੀ ਹੈ। ਪਰ ਦੂਜੇ ਪਾਸੇ ਚਾਹੇ ਜਿਹੜਾ ਤਰਕ ਦਿੱਤਾ ਜਾ ਰਿਹਾ ਉਹ ਉਸ ਤਰਕ ਨੂੰ ਜਿਹੜਾ ਵੀ ਉਹ ਦੇ ਮੰਨਣਾ ਜਾਂ ਨਾ ਮੰਨਣਾ ਤਾਂ ਬਾਅਦ ਵਾਲੀ ਗੱਲ ਆ, ਉਹਨੂੰ ਪਾਸੇ ਰੱਖ ਕੇ ਏਡੀ ਕਾਹਲੀ ਜਿਹੜੀ ਵੀ ਉਹ ਕੀ ਪੈ ਗਈ ਸੀਗੀ ਕਿ ਜਿਹੜੇ ਇਹਨੂੰ ਨੋਟੀਫਾਈ ਕੀਤਾ ਗਿਆ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਜਿਹੜੀ ਆ ਰਹੀ ਉਹਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਕਿਹਾ ਕਿਸਾਨ ਵਿਰੋਧੀ ਮੰਡੀ ਕਾਨੂੰਨ ਦੇ ਨੋਟੀਫਿਕੇਸ਼ਨ ਨੂੰ ਵਾਪਸ ਲਵੇ। ਔਰ ਕਮੇਟੀ ਦੇ ਵਰਕਿੰਗ ਗਰੁੱਪ ਨੇ ਦਿੱਲੀ ਦੀ ਸਰਕਾਰ ਜਿਹੜੇ ਦੀ ਉਹਨੂੰ ਇਹ ਕਿਹਾ ਕਿ ਉਹ ਮੰਡੀਆਂ ਨੂੰ ਬਾਈਪਾਸ ਕਰਨ ਵਾਲੇ ਇਸ ਐਕਟ ਦੇ ਬਾਰੇ ਦੇ ਵਿੱਚ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲਵੇ। ਔਰ ਇਹ ਵੀ ਸਪਸ਼ਟ ਕਰੇ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਦੇ ਨਾਲ ਹੈ ਜਾਂ ਕਾਰਪੋਰੇਟ ਅਦਾਰਿਆਂ ਦੇ ਨਾਲ ਜਿਹੜਾ ਵੀ ਉਹ ਖੜੀ ਹੈ। ਉਹ ਕਿਹਨਾਂ ਦੇ ਨਾਲ ਜਿਹੜੀ ਆ ਉਹ ਖੜੀ ਹੈ। ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਕਹਿੰਦੀ ਹੈ ਕਿ ਦੇਖਿਆ ਅਰਵਿੰਦ ਕੇਜਰੀਵਾਲ ਨੇ ਵੀ ਨੋਟੀਫਾਈ ਕਰਤਾ ਹੈ ਕਿ ਸਾਡੇ ਦਿਲ ਜਿਹੜੇ ਹੈ ਉਹ ਬਿਲਕੁਲ ਸਹੀ ਨੇ। ਇਹਦਾ ਜਵਾਬ ਜਿਹੜਾ ਜੀ ਉਹ ਦੇਣਾ ਔਖਾ ਹੋਇਆ ਪਿਆ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਹੋਰਾਂ ਨੂੰ। ਹੁਣ ਦੇਖਣਾ ਇਹ ਆ ਕਿ ਇਸ ਦਬਾਅ ਦੇ ਹੇਠ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰ ਹੈ ਜਿਹੜਾ ਨੋਟੀਫਾਈ ਕੀਤਾ ਉਹ ਵਾਪਸ ਲੈਂਦੀ ਆ ਅੱਜ ਜਾਂ ਫਿਰ ਲੋਕਾਂ ਦੇ ਰੋਹ ਦਾ ਜਿਹੜਾ ਉਹ ਸਾਹਮਣਾ ਕਰਦੀ ਹੈ। ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਪੱਕ ਤੋਲ ਰਹੀ ਹੈ ਇੱਥੇ ਦੁਬਾਰਾ ਜਿਹੜਾ ਵੀ ਉਹ ਐਕਟਿਵ ਹੋਣ ਦੇ ਵਾਸਤੇ। ਇਸੇ ਕਰਕੇ ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜੀ ਵੀ ਉਹ ਖੜੇ ਹੋਣ ਦੀ ਗੱਲ ਕਰਦੀ ਹੈ ਦਿੱਲੀ ਦੇ ਵਿੱਚ ਜੇ ਉੱਥੇ ਕਰ ਰਹੀ ਹੈ ਤੇ ਇਹ ਨੋਟੀਫਾਈ ਕਰਨ ਦੀ ਕਾਹਲੀ ਜਿਹੜੀ ਵੀ ਉਹ ਪੈ ਗਈ ਸੀ। ਜੀ ਵਾਪਸ ਹੀ ਲੈਣਾ ਪਊਗਾ ਮੇਰੇ ਤੇ ਖਿਆਲ ਵਿੱਚ। ਅੱਗੇ ਪਿੰਡਾਂ ਦੇ ਪੁੱਤਾਂ ਦੀ ਜੇ ਗੱਲ ਕਰੀਏ ਤਾਂ ਉਹ ਸਰਬਣ ਪੁੱਤ ਹੋ ਨਿਬੜੇ। ਇਹ ਬੜਾ ਕੁਛ ਬਦਲ ਰਿਹਾ ਜੀ ਇਹ ਸੰਘਰਸ਼ ਰਿਹਾ। ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਪੰਜਾਬੀ ਗੀਤਾਂ ਦੇ ਮੂੰਹ ਮੁਹਾਂਦਰੇ ਜਿਹੜੇ ਆ ਉਹ ਬਦਲ ਗਏ ਆ। ਅੱਜ ਜਿਹੜਾ ਟਰੈਕਟਰ ਟਰਾਲੀਆਂ ਦੇ ਉੱਤੇ ਬੰਦਾ ਮਾਰ ਕੇ ਕਸੂਰ ਪੁੱਛਣ ਵਾਲੇ ਗੀਤ ਨਹੀਂ ਚੱਲ ਰਹੇ। ਅੱਜ ਖੇਤੀ ਸੰਘਰਸ਼ ਦੇ ਨਾਲ ਜੁੜੇ ਹੋਏ ਗੀਤ, ਕਿਸਾਨਾਂ ਦੀ ਕਹਾਣੀ ਪਾਉਂਦੇ ਗੀਤ, ਕਿਸਾਨਾਂ ਦੀਆਂ ਦੁੱਖ ਤਕਲੀਫਾਂ ਵਾਲੇ ਜਿਹੜੇ ਗੀਤ ਨੇ, ਜੋਸ਼ੀਲੇ ਗੀਤ ਨੇ ਉਹ ਚੱਲ ਰਹੇ ਆ। ਕਿਉਂਕਿ ਬਹੁਤਾ ਪੰਜਾਬ ਜਿਹੜਾ ਪਿੰਡਾਂ 'ਚ ਰਹਿੰਦਾ ਉਹ ਬੈਠਾ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਿਹੜਾ ਵੀ ਉਹ ਜਾ ਕੇ ਪਿੱਛੇ ਜਿਹੜੇ ਕੁਛ ਨੌਜਵਾਨ ਪਿੰਡਾਂ ਦੇ ਵਿੱਚ ਜਿਹੜੇ ਉਹ ਹੈਗੇ ਨੇ ਉਹ ਇਸ ਕਰਕੇ ਰਹੇ ਨੇ ਕਿ ਉਹ ਦੇਖਭਾਲ ਜਿਹੜੀ ਆ ਕਰ ਸਕਣ ਇੱਥੇ ਬਾਕੀ ਜਿਹੜੇ ਉਹ ਖੇਤਾਂ ਦੀ। ਔਰ ਪੰਜਾਬ ਦਾ ਕਲਚਰ ਜਿਹੜਾ ਪਿਛਲੇ ਕੁਛ ਸਮੇਂ ਦੇ ਦੌਰਾਨ ਸਿਆਸੀ ਪਾਰਟੀਆਂ ਦੀ ਵਜ੍ਹਾ ਕਰਕੇ ਇੰਨਾ ਬਦਲ ਗਿਆ ਸੀ ਵੀ ਭਰਾ ਇੱਕ ਦੂਜੇ ਦੇ ਦੁਸ਼ਮਣ ਜਿਹੜਾ ਵੀ ਉਹ ਬਣ ਗਏ ਸੀ। ਕੋਈ ਕਿਸੇ ਨੂੰ ਵੇਖ ਕੇ ਰਾਜੀ ਨਹੀਂ। ਪਰ ਪੰਜਾਬ ਦੀ ਫਿਜ਼ਾ ਬਦਲੀ ਆ। ਇਹ ਇਸ ਪੱਖੋਂ ਬੜੀ ਇਹ ਕਹਿ ਲਓ ਕਿ ਤਸੱਲੀ ਦੇਣ ਵਾਲੀ ਗੱਲ ਆ ਕਿ ਅਸੀਂ ਇਹ ਸਾਰਾ ਕੁਛ ਦੇਖ ਰਹੇ ਹਾਂ ਕਿ ਇੰਨਾ ਕੁਛ ਵੀ ਜਿਹੜਾ ਉਹ ਬਦਲ ਸਕਦਾ ਸੀਗਾ ਕੁਛ ਦਿਨਾਂ ਦੇ ਵਿੱਚ। ਜਿਹੜੇ ਪੇਂਡੂ ਸਾਂਝ ਦੇ ਬੰਦ ਪਏ ਦਰਵਾਜ਼ੇ ਜਿਹੜੇ ਸੀ ਜੀ ਉਹ ਖੁੱਲ੍ਹ ਗਿਆ। ਇੱਕ ਨਵੀਂ ਗੂੰਜ ਜਿਹੜੀ ਉਹ ਪਿੰਡਾਂ ਦੇ ਵਿੱਚ ਪੈ ਰਹੀ ਹੈ ਕਿ ਤੁਸੀਂ ਦਿੱਲੀ ਸਾਂਭੋ ਅਸੀਂ ਪਿੰਡ ਸਾਂਭਾਂਗੇ। ਇਹ ਜਿਹੜੇ ਪੇਂਡੂ ਮੁੰਡੇ ਨੇ ਉਹ ਦਿੱਲੀ ਦੇ ਵਿੱਚ ਡਟੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਹ ਹੌਸਲਾ ਦੇ ਰਹੇ ਆ ਕਿ ਪਿਛਲਾ ਫਿਕਰ ਨਾ ਕਰਿਓ, ਇੱਥੇ ਜਿਹੜਾ ਸਾਰਾ ਕੁਛ ਅਸੀਂ ਆਪਣੇ ਤੌਰ ਦੇ ਉੱਤੇ ਵੇਖਾਂਗੇ। ਤੁਹਾਡੇ ਖੇਤਾਂ ਦਾ ਫਿਕਰ ਕਰਨ ਦੀ ਲੋੜ ਨਹੀਂ। ਉੱਥੇ ਅਵਾਰਾ ਡੰਗਰ
ਤੁਹਾਡੀਆਂ ਕਣਕਾਂ ਨੂੰ ਉਜਾੜਨ ਨਹੀਂ ਜਿਹੜਾ ਜੀ ਉਹ ਦੇਵਾਂਗੇ। ਦਿੱਲੀ ਦੇ ਮੋਰਚੇ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜੀਆਂ ਕਮੇਟੀਆਂ ਬਣਾ ਕੇ ਪਿੰਡਾਂ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਉਹਨਾਂ ਦੇ ਖੇਤਾਂ ਦੀ ਰਾਖੀ ਕਰ ਰਹੇ ਆ, ਫਸਲਾਂ ਜਿਹੜੀਆਂ ਉਹ ਸੰਭਾਲ ਰਹੇ ਆ। ਪਿੰਡ ਚੰਨਣਵਾਲ ਪੈਂਦਾ, 40 ਕਿਸਾਨ ਦਿੱਲੀ ਗਏ ਹੋਏ ਆ। ਜਿਹੜੀ ਉੱਥੇ ਸਤਿਕਾਰ ਕਮੇਟੀ ਬਣ ਗਈ ਪਿੰਡ ਦੇ ਵਿੱਚ, ਉਹ ਕਹਿੰਦੇ ਕਿ ਤੁਸੀਂ ਪਿਛਲਾ ਫਿਕਰ ਛੱਡੋ, ਅਗਲਾ ਸੋਚੋ, ਤੁਸੀਂ ਦਿੱਲੀ ਨੂੰ ਦੇਖੋ, ਅਸੀਂ ਪਿੰਡ ਦੇਖਾਂਗੇ। ਇੱਥੋਂ ਤੱਕ ਜਿਹੜਾ ਜੀ ਉਹ ਕਿਹਾ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹ ਕਮੇਟੀ ਬਣੀ ਆ ਉਹ ਵਾਰੀ ਦੇ ਨਾਲ ਕਮੇਟੀ ਦੇ ਜਿਹੜੇ ਮੈਂਬਰ ਆ ਉਹ ਰਾਤਾਂ ਝਾਕ ਕੇ ਸਾਰੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਪਾਣੀ ਦੇ ਰਹੇ ਆ, ਯੂਰੀਆ ਖਾਦ ਪਾ ਰਹੇ ਆ। ਜਿੱਥੇ ਸਪਰੇਅ ਦੀ ਲੋੜ ਹੈ ਸਪਰੇਆਂ ਦਾ ਛਿੜਕਾਓ ਕੀਤਾ ਜਾ ਰਿਹਾ। ਪਿੰਡ ਭੋਤਨਾ, ਜੇ ਤੁਹਾਨੂੰ ਯਾਦ ਹੋਵੇ ਤਾਂ ਇੱਥੇ 4 ਪੀੜ੍ਹੀਆਂ ਜਿਹੜੀਆਂ ਗੁਆਚ ਗਈਆਂ ਖੁਦਕੁਸ਼ੀ ਦੇ ਵਿੱਚ ਜਿਹੜੀਆਂ ਜੀ। ਕੋਈ ਉੱਥੇ ਪਿੰਡ ਦੇ ਵਿੱਚ ਉਸ ਘਰ ਦਾ ਜਿਹੜਾ ਸੀਗਾ ਜੀ, ਇੱਕ ਘਰ ਦਾ ਕੋਈ ਮਰਦ ਮੈਂਬਰ ਨਹੀਂ ਬਚਿਆ। ਉੱਥੇ ਜਿਹੜੇ ਖੇਤ ਮਜ਼ਦੂਰ ਨੇ ਉਹ ਜਿਹੜੇ ਦਿੱਲੀ ਗਏ ਲੋਕ ਨੇ ਉਹਨਾਂ ਦੇ ਪਸ਼ੂਆਂ ਨੂੰ ਸੰਭਾਲ ਰਹੇ, ਔਰ ਉਹ ਜ਼ਿਮੀਂਦਾਰਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਉੱਥੇ ਰਹੋ, ਇੱਥੇ ਅਸੀਂ ਪਿੰਡਾਂ ਦੇ ਵਿੱਚ ਨਾ ਤੁਹਾਡੇ ਡੰਗਰ ਭੁੱਖੇ ਮੰਨ ਦੇਵਾਂਗੇ, ਨਾ ਉਹਨਾਂ ਦੀਆਂ ਜਿਹੜੀਆਂ ਜੀ ਉਹ ਧਾਰਾਂ ਲੇਟ ਹੋਣਗੀਆਂ। ਉਹ ਦੁੱਧ ਵੀ ਚਾਹੁੰਦੇ ਆ, ਜਿੱਥੇ ਡੇਅਰੀਆਂ 'ਚ ਪਾਉਣਾ ਉੱਥੇ ਪਾ ਕੇ ਵੀ ਆਉਂਦੇ ਆ। ਮੋਗਾ ਦੇ ਪਿੰਡ ਰਾਮਾ ਦਾ ਜਿਹੜਾ ਜੀ ਗੁਰਚਰਨ ਸਿੰਘ ਆ, ਉਹ 6 ਸਾਲਾਂ ਦੇ ਮੁੰਡੇ ਦੇ ਨਾਲ ਦਿੱਲੀ ਦੀ ਸਰਹੱਦ ਤੇ ਬੈਠਾ। ਉਹਦੀ 85 ਸਾਲਾਂ ਦੀ ਬਿਰਧ ਮਾਂ ਘਰ 'ਚ ਇਕੱਲੀ ਹੈ। ਪਿੰਡ ਦਾ ਨੌਜਵਾਨ ਜਿਹੜਾ ਜੀ ਉਹ ਕਹਿੰਦਾ ਕਿ ਮਾਤਾ ਨੂੰ 2 ਵੇਲੇ ਦੀ ਰੋਟੀ, ਮੱਝਾਂ ਦੀਆਂ ਧਾਰਾਂ ਉਹ ਕੱਢ ਰਹੇ ਆ, ਦਵਾਈ ਰੋਜ਼ ਉਹਨੂੰ ਲਿਆ ਕੇ ਜਿਹੜੀ ਜ਼ਰੂਰਤ ਹੈ, ਡਾਕਟਰ ਦੀ ਲੋੜ ਹੈ, ਉਹਦਾ ਜਿਹੜਾ ਉਹ ਕਰਦੇ ਆ। ਔਰ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਵੀ ਜਿਹੜਾ ਜੀ ਕਿਹਾ ਜਾ ਰਿਹਾ ਕਿ ਪੋਤੇ ਫਸਲ ਸੰਭਾਲ ਰਹੇ ਆ, ਬਾਬਾ ਉਹਨਾਂ ਦਾ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਬੈਠਾ। ਕਾਲੇ ਦੇ ਪਿੰਡ ਨਿਆਲ ਦਾ ਜਿਹੜਾ ਜੀ ਮਨਜੀਤ ਸਿੰਘ ਦਿੱਲੀ ਮੋਰਚੇ ਤੱਕ, ਉਹਦੀ ਕਣਕ ਪੂਰੀ ਤਰ੍ਹਾਂ ਅਜੇ ਬੇਸ਼ੱਕ ਜਿਹੜੀ ਜੀ ਉਹ ਉੱਗੀ ਨਹੀਂ, ਪਰ ਉਹਦਾ ਜਿਹੜਾ ਪੋਤਾ ਉਹ ਕਣਕ ਦਾ ਮੁੜ ਕੇ ਛਿੱਟਾ ਵੀ ਦੇ ਰਿਹਾ ਤੇ ਉਹਦੀ ਮਦਦ ਜਿਹੜੀ ਆ ਜੀ ਉਹ ਪਿੰਡ ਦੇ ਨਾਲ ਦੇ ਨੌਜਵਾਨ ਜਿਹੜੇ ਉਹ ਕਰ ਰਹੇ ਆ। ਸੰਗਰੂਰ ਦੇ ਵਿੱਚ ਵੀ ਇਹੀ ਜਿਹੜੇ ਜੀ ਉਹ ਹਾਲਾਤ ਨੇ, ਕਿਉਂਕਿ ਇਹ ਮਾਲਵੇ ਵਾਲੀ ਜਿਹੜੀ ਬੈਲਟ ਹੈ ਸਭ ਤੋਂ ਜ਼ਿਆਦਾ ਇੱਥੇ ਹੀ ਜ਼ੋਰ ਆ ਜੀ ਕਿਸਾਨਾਂ ਦਾ, ਔਰ ਇਹੀ ਜ਼ਿਆਦਾ ਜਿਹੜੇ ਉਹ ਬੈਠੇ ਆ। ਬਠਿੰਡੇ ਦੇ ਪਿੰਡ ਦਾ ਜਿਹੜਾ ਜੀ ਰੇਸ਼ਮ ਸਿੰਘ ਆ, ਉਹ ਦਿੱਲੀ 'ਚ ਬੈਠਾ। ਪਿੱਛੇ ਉਹਦੇ ਪਰਿਵਾਰ ਦੇ ਵਿੱਚ ਉਹਦੀ ਮਾਂ, ਉਹਦੀ ਪਤਨੀ, ਬੱਚੇ ਨੇ। ਨੌਜਵਾਨ ਭਾਰਤ ਸਭਾ ਜਿਹੜੀ ਹੈ ਜੀ ਉਹਦੇ ਨੌਜਵਾਨ ਜਿਹੜੇ ਉਹਦੇ ਖੇਤਾਂ ਨੂੰ ਪਾਣੀ ਦੇ ਰਹੇ ਆ, ਉਹਦੀਆਂ ਫਸਲਾਂ ਦੀ ਦੇਖਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਘਰ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੈ ਉਹ ਲਿਆ ਕੇ ਜਿਹੜੀ ਉਹ ਦਿੱਤੀ ਜਾ ਰਹੀ ਹੈ। ਇਹ ਨਿਵੇਕਲੀ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਇੰਨੇ ਸਮੇਂ ਤੋਂ ਬਾਅਦ ਜਿਹੜੀਆਂ ਜੀ ਉਹ ਆਉਣ ਲੱਗੀਆਂ, ਜਿਹੜੀਆਂ ਕਿ ਇੰਨੀ ਤਸੱਲੀ ਦੇ ਰਹੀਆਂ ਨੇ ਕਿ ਇਸ ਕਿਸਾਨੀ ਸੰਘਰਸ਼ ਦਾ ਕੀ ਬਣਦਾ ਕੀ ਨਹੀਂ ਬਣਦਾ। ਉਹ ਬਾਅਦ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਕਾਸ਼ ਕਿਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਜਿਹੜੀ ਹਵਾ, ਠੰਡੀ ਹਵਾ ਜਿਹੜੀ ਉਹ ਰੁਕਣ ਲੱਗੀ ਹੈ, ਇਹ ਚੱਲਦੀ ਰਹੇ ਤੇ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਜਿਹੜਾ ਜੀ ਉਹ ਆਉਂਦੇ ਸਾਲਾਂ ਦੇ ਦੌਰਾਨ ਦੁਬਾਰਾ ਉੱਠ ਕੇ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕਦਾ। ਬਿਲਕੁਲ ਜੀ, ਇਸੇ ਤਰ੍ਹਾਂ ਹੰਬਲਾ ਮਾਰਨ ਤੇ ਨਾ ਇਹਨਾਂ ਨੂੰ ਬਾਹਰਲੇ ਮਜ਼ਦੂਰਾਂ ਦੀ ਲੋੜ, ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ। ਤਾਂ ਅੱਗੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਜੇ ਗੱਲ ਕਰੀਏ ਤਾਂ ਉਸਨੇ ਸਿਆਸਤ ਨੂੰ ਮਗਾਇਆ। ਤੁਹਾਨੂੰ ਜੇ ਯਾਦ ਹੋਵੇ ਤਾਂ ਕੁਛ ਸਮਾਂ ਪਹਿਲਾਂ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਆ ਉਹਦਾ ਮੈਂ ਸਾਂਝੀ ਕੀਤੀ ਸੀਗੀ ਗੱਲ ਕਿ ਉਹਨਾਂ ਨੇ ਇੱਥੋਂ ਦਫ਼ਤਰ ਆਪਣੇ ਬੰਦ ਕਰਤੇ ਭਾਰਤ ਦੇ ਵਿੱਚੋਂ, ਕਿਉਂਕਿ ਉਹਨਾਂ ਦੇ ਉੱਤੇ ਸ਼ਿਕੰਜਾ ਕੱਸ ਦਿੱਤਾ ਗਿਆ ਸੀ। ਇਹ ਕਿਹਾ ਗਿਆ ਸੀ ਕਿ ਇਹਨਾਂ ਨੂੰ ਫੰਡਸ ਆਉਂਦੇ ਆ ਬਾਹਰਲੇ ਮੁਲਕਾਂ ਤੋਂ, ਉਹ ਆਪਣੇ ਦਫ਼ਤਰ ਜਿਹੜਾ ਜੀ ਉਹ ਬੰਦ ਕਰ ਗਏ। ਮਨੁੱਖੀ ਅਧਿਕਾਰਾਂ ਦੇ ਨਾਲ ਜੁੜੀਆਂ ਜਥੇਬੰਦੀਆਂ ਹੌਲੀ ਹੌਲੀ ਹਾਸ਼ੀਏ ਦੇ ਉੱਤੇ ਚਲੀਆਂ ਗਈਆਂ। ਉਹਦੇ ਕਈ ਕਾਰਨ ਜਿਹੜੇ ਰਹੇ। ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਜਿਹੜੇ ਲੋਕ ਸੀਗੇ ਉਹ ਮੁੱਕ ਗਏ, ਡਰਾ ਲਏ ਗਏ, ਧਮਕਾ ਲਏ ਗਏ, ਖਰੀਦ ਲਏ ਗਏ। ਇਸੇ ਕਰਕੇ ਇੰਨਾ ਕੁਛ ਜਿਹੜਾ ਜੀ ਉਹ ਹੋ ਗਿਆ। ਅੱਜ ਜਿਹੜਾ ਜੀ ਐਡਾ ਵੱਡਾ ਸੰਘਰਸ਼ ਖੜਾ ਹੋਇਆ ਹੋਵੇ, ਸਿਆਲਾਂ ਦੇ ਵਿੱਚ ਉਹਨਾਂ ਤੇ ਠੰਡੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਹੋਣ, ਅੰਨ੍ਹੇਵਾਹ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਹੋਣ ਤੇ ਵਿਸ਼ਵ ਦੀ ਕੋਈ ਜਥੇਬੰਦੀ, ਐਮਨੈਸਟੀ ਇੰਟਰਨੈਸ਼ਨਲ ਵਰਗੀ, ਮਨੁੱਖੀ ਅਧਿਕਾਰਾਂ ਵਰਗੀ, ਹਿਊਮਨ ਰਾਈਟਸ ਦੀਆਂ ਜਿਹੜੀਆਂ ਜਥੇਬੰਦੀਆਂ ਨੇ, UNO, ਉਹ ਬੋਲਣ ਨਾ, ਇਹ ਬੜੀ ਜਿਹੜੀ ਜੀ ਉਹ ਅਜੀਬ ਗੱਲ ਹੈ। ਪਰ ਇੰਨਾ ਜ਼ਰੂਰ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਜਿਹੜਾ ਇਹ ਕਿਸਾਨ ਅੰਦੋਲਨ ਦੇ ਉੱਤੇ ਜਿਹੜੀ ਚਿੰਤਾ ਜ਼ਾਹਰ ਕੀਤੀ, ਉਸ ਬਿਆਨ ਨੇ ਘੱਟੋ ਘੱਟ
ਇਹ ਜਿਹੜੀਆਂ ਗੈਰ ਜ਼ਿੰਮੇਵਾਰ ਬਣ ਗਈਆਂ ਜਥੇਬੰਦੀਆਂ ਉਹਨਾਂ ਨੂੰ ਸੋਚਣ ਦੇ ਵਾਸਤੇ ਤਾਂ ਕਿਤੇ ਨਾ ਕਿਤੇ ਮਜਬੂਰ ਜਿਹੜਾ ਵੀ ਉਹ ਕੀਤਾ ਹੋਊਗਾ। ਔਰ ਜਿਹੜੇ ਜਸਟਿਨ ਟਰੂਡੋ ਨੇ ਉਹਨਾਂ ਦੇ ਬਿਆਨ ਜਿੱਥੇ ਉਹਨੇ ਇਹ ਗੱਲ ਕਹੀ ਕਿ ਅਸੀਂ ਕੈਨੇਡਾ ਦੇ ਵਿੱਚ ਵਸਦੇ ਉਹਨਾਂ ਲੋਕਾਂ ਤੇ ਪਰਿਵਾਰਾਂ ਨੂੰ ਲੈ ਕੇ ਚਿੰਤਤ ਹਾਂ ਜਿਨ੍ਹਾਂ ਦੇ ਪਰਿਵਾਰ ਪੰਜਾਬ ਦੇ ਵਿੱਚ ਨੇ, ਉਹ ਕਿਸਾਨ ਨੇ। ਇਹ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ਇਸ ਕਰਕੇ ਕਰਦੇ ਆ ਕਿ ਸ਼ਾਂਤਮਈ ਅੰਦੋਲਨ ਹੈ। ਇਹ ਵੀ ਕਿਹਾ ਕਿ ਕੈਨੇਡਾ ਇਸ ਤਰ੍ਹਾਂ ਦੇ ਸ਼ਾਂਤਮਈ ਜਿਹੜੇ ਅੰਦੋਲਨ ਹੈ ਉਹਨਾਂ ਦੀ ਹਮੇਸ਼ਾ ਪਿੱਠ ਪੂਰਦਾ ਤੇ ਉਹਨਾਂ ਦਾ ਜਿਹੜਾ ਵੀ ਉਹ ਬਚਾਅ ਕਰਦਾ। ਇਹ ਵੀ ਕਿਹਾ ਕਿ ਮਸਲੇ ਜਿਹੜੇ ਆ ਉਹ ਗੱਲਬਾਤ ਦੇ ਰਾਹੀਂ ਹੱਲ ਹੋਣੇ ਚਾਹੀਦੇ ਆ। ਜਸਟਿਨ ਟਰੂਡੋ ਹੋਰਾਂ ਨੇ ਇੱਥੋਂ ਤੱਕ ਵੀ ਜਿਹੜਾ ਵੀ ਕਿਹਾ ਕਿ ਅਸੀਂ ਜਿਹੜਾ ਭਾਰਤੀ ਪ੍ਰਸ਼ਾਸਨ ਹੈ ਉਹਦੇ ਮੂਹਰੇ ਆਪਣੀਆਂ ਚਿੰਤਾਵਾਂ ਰੱਖੀਆਂ ਨੇ ਕਿ ਇਹ ਸਮਾਂ ਜਿਹੜਾ ਉਹ ਇਕੱਠੇ ਹੋਣ ਦਾ, ਕਿਸੇ ਦੇ ਉੱਤੇ ਅਜਿਹਾ ਤਸ਼ੱਦਦ ਜਿਹੜਾ ਵੀ ਉਹ ਨਹੀਂ ਕੀਤਾ ਜਾ ਸਕਦਾ ਜਿਹੋ ਜਿਹਾ ਕਿਸਾਨਾਂ ਦੇ ਉੱਤੇ ਕੀਤਾ ਗਿਆ। ਇਹਨੇ ਜਿਹੜਾ ਵੀ ਉਹ ਪਖਾਇਆ ਜਿਹੜਾ ਵੀ ਮਾਮਲਾ ਇਸ ਵੇਲੇ ਜਿਹੜੀ ਭਾਰਤ ਦੀ ਸਰਕਾਰ ਹੈ ਉਹਦੇ ਵੱਲੋਂ ਇਹਦੇ ਉੱਤੇ ਤਿੱਖਾ ਪ੍ਰਤੀਕਰਮ ਜਿਹੜਾ ਵੀ ਉਹ ਦਿੱਤਾ ਗਿਆ। ਇਹ ਆਖਿਆ ਗਿਆ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੇ ਬਾਕੀ ਆਗੂਆਂ ਦੇ ਵੱਲੋਂ ਵਜ਼ਾਰਿਆਂ ਦੇ ਬਾਰੇ ਜਿਹੜੇ ਦਿੱਤੇ ਗਏ ਬਿਆਨ ਨੇ ਇਹ ਗਲਤ ਸੂਚਨਾਵਾਂ ਦੇ ਉੱਤੇ ਆਧਾਰਿਤ ਬੇਲੋੜੇ ਬਿਆਨ ਨੇ। ਹੁਣ ਗਲਤ ਸੂਚਨਾਵਾਂ ਚਲੋ ਠੀਕ ਹੈ ਜਿਹੜੀਆਂ ਦੀ ਉਹ ਡੰਡੇ ਹੋਣਗੇ ਜਿਹੜੀਆਂ ਆਲੇ ਦੁਆਲੇ ਵਾਲੇ, ਪਰ ਜਿੰਨੀਆਂ ਵੀਡੀਓਜ਼ ਜਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਹੜ੍ਹ ਆਇਆ ਪਿਆ ਇਸ ਵੇਲੇ ਇਸ ਸੰਘਰਸ਼ ਦੇ ਬਾਰੇ 'ਚ ਉਹਦੀਆਂ ਫੋਟੋਆਂ ਉਹਦੀਆਂ ਵੀਡੀਓਜ਼ ਦੇ ਬਾਰੇ ਦੇ ਵਿੱਚ ਉਹ ਤਾਂ ਗਲਤ ਸੂਚਨਾਵਾਂ ਨਹੀਂ ਗਈਆਂ। ਜਾਂ ਫਿਰ ਇਹ ਜਿਹੜੇ ਉਹ ਦੇਖਦੇ ਨੇ ਵਿਦੇਸ਼ ਮੰਤਰਾਲੇ ਦਾ ਜਿਹੜਾ ਬੁਲਾਰਾ ਅਨੁਰਾਗ ਸ੍ਰੀਵਾਸਤਵ ਉਹਨੇ ਇਹ ਗੱਲ ਕਹੀ ਕਿ ਅਸੀਂ ਕੈਨੇਡੀਆਈ ਆਗੂਆਂ ਦੇ ਵੱਲੋਂ ਭਾਰਤ ਦੇ ਕਿਸਾਨਾਂ ਬਾਰੇ ਜਿਹੜੀਆਂ ਕੀਤੀਆਂ ਗਲਤ ਸੂਚਨਾਵਾਂ ਤੇ ਆਧਾਰਿਤ ਟਿੱਪਣੀਆਂ ਸੁਣੀਆਂ ਨੇ, ਇਹ ਟਿੱਪਣੀਆਂ ਬੇਲੋੜੀਆਂ ਨੇ। ਤੇ ਖਾਸ ਤੌਰ ਦੇ ਉੱਤੇ ਜਦੋਂ ਇਹ ਮਾਮਲਾ ਇੱਕ ਲੋਕਤੰਤਰੀ ਮੁਲਕ ਦੇ ਅੰਦਰੂਨੀ ਮਾਮਲਿਆਂ ਦੇ ਨਾਲ ਸੰਬੰਧਿਤ ਹੋਵੇ ਤਾਂ ਉਹਦੇ ਉੱਤੇ ਇਹ ਟਿੱਪਣੀ ਨਹੀਂ ਸੀ ਕੀਤੀ ਜਾਣੀ ਚਾਹੀਦੀ। ਜਿਹੜਾ ਇਹ ਵਿਦੇਸ਼ ਮੰਤਰਾਲਾ ਉਹਨੇ ਇਹ ਗੱਲ ਕਹੀ ਹੈ ਕਿ ਇਹ ਗੱਲ ਵੀ ਸਹੀ ਹੈ ਕਿ ਕੂਟਨੀਤਕ ਗੱਲਬਾਤ ਨੂੰ ਰਾਜਸੀ ਉਦੇਸ਼ਾਂ ਲਈ ਗਲਤ ਢੰਗ ਦੇ ਨਾਲ ਪੇਸ਼ ਜਿਹੜਾ ਵੀ ਉਹ ਨਾ ਕੀਤਾ ਜਾਵੇ। ਦੂਜੇ ਪਾਸੇ ਜਿਹੜਾ ਪੰਜਾਬ ਦੇ ਵਿੱਚੋਂ ਜਿਹੜੀਆਂ ਜਥੇਬੰਦੀਆਂ ਸੰਘਰਸ਼ ਦੇ ਵਿੱਚ ਖੜੀਆਂ ਨੇ ਜੀ ਉਹਨਾਂ ਦੇ ਵੱਲੋਂ ਜਸਟਿਨ ਟਰੂਡੋ ਹੋਰਾਂ ਦੇ ਇਸ ਬਿਆਨ ਨੂੰ ਹੱਥੋਂ ਹੱਥੀ ਲਿਆ ਗਿਆ ਜੀ ਔਰ ਇਸ ਬਿਆਨ ਦੀ ਸ਼ਲਾਘਾ ਕੀਤੀ ਗਈ ਹੈ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਕਿਉਂਕਿ ਜਸਟਿਨ ਟਰੂਡੋ ਹੋਰਾਂ ਦੇ ਇਸ ਬਿਆਨ ਦੇ ਆਉਣ ਤੋਂ ਬਾਅਦ ਇਹ ਜਿਹੜਾ ਵੀ ਉਹ ਸਮਝਿਆ ਜਾ ਰਿਹਾ ਕਿ ਜਿਹੜਾ ਅੱਗੋਂ ਤਸ਼ੱਦਦ ਨਾ ਹੋਵੇ ਉਹਦੇ ਵਿੱਚ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਤੁਸੀਂ ਕਹ ਲਓ ਕਿ ਇੱਕ ਡਰ ਜਿਹੜਾ ਵੀ ਉਹ ਪੈਦਾ ਹੋਊਗਾ। ਔਰ ਉਮੀਦ ਇਹ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਜਸਟਿਨ ਟਰੂਡੋ ਹੋਰਾਂ ਤੋਂ ਬਾਅਦ ਜਿਹੜੇ ਇੰਟਰਨੈਸ਼ਨਲ ਭਾਈਚਾਰਾ ਉਹ ਵੀ ਇਸ ਮਾਮਲੇ ਦੇ ਉੱਤੇ ਸੋਚੂਗਾ। ਅੱਜ ਜਿਹੜੀ ਲੋੜ ਹੈ ਉਹ ਜਿਹੜੀਆਂ ਮਿਨਿਸਟਰੀ ਇੰਟਰਨੈਸ਼ਨਲ ਵਰਗੀਆਂ ਜਾਂ ਹਿਊਮਨ ਰਾਈਟਸ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਵੱਲੋਂ ਵੀ ਹਾਂ ਦਾ ਨਾਰਾ ਮਾਰੇ ਜਾਂਦੀ ਹੈ ਕਿ ਉਹ ਕਿੱਥੇ ਨੇ ਇਸ ਵੇਲੇ, ਉਹ ਜਥੇਬੰਦੀਆਂ ਜਿਹੜੀਆਂ ਦੀ ਉਹ ਬੋਲਣ ਔਰ ਉਹ ਮੂਹਰੇ ਆਉਣ ਘੱਟੋ ਘੱਟ ਕਿ ਅਜਿਹਾ ਤਸ਼ੱਦਦ ਜਿਹੜਾ ਕੀਤਾ ਗਿਆ ਉਹ ਵੀ ਉਦੋਂ ਜਦੋਂ ਕਿ 2 ਮਹੀਨੇ ਤੋਂ ਉੱਪਰ ਜਿਹੜਾ ਇਹ ਸੰਘਰਸ਼ ਚੱਲਿਆ ਉਹਦੇ ਵਿੱਚ ਕਿਤੇ ਇੱਕ ਇੱਟ ਨਹੀਂ ਚੱਲੀ, ਕਿਤੇ ਇੱਕ ਪੱਥਰ ਨਹੀਂ ਚੱਲਿਆ, ਕਿਸੇ ਇੱਕ ਜਗ੍ਹਾ ਦੇ ਉੱਤੇ ਕੋਈ ਤੋੜ ਫੋੜ ਜਿਹੜੀ ਆ ਉਹ ਨਹੀਂ ਕੀਤੀ ਗਈ। ਔਰ ਇਹਦਾ ਜਿੱਥੇ ਇਹ ਬੈਠੇ ਨੇ ਜਾ ਕੇ ਉੱਥੇ ਨੇੜੇ ਤੇੜੇ ਦੇ ਘਰਾਂ ਵਾਲਿਆਂ ਤੋਂ ਪੁੱਛ ਲਓ ਜੀ, ਉਹ ਤੰਗ ਨਹੀਂ ਹੋਏ। ਇਹ ਠੀਕ ਹੈ ਮੁਸ਼ਕਲਾਂ ਤਾਂ ਆ ਰਹੀਆਂ ਨੇ ਪਰ ਉਹ ਇਹਨਾਂ ਲੋਕਾਂ ਤੋਂ ਤੰਗ ਨਹੀਂ ਹੋਏ ਕਿਉਂਕਿ ਇਹ ਸ਼ਾਂਤਮਈ ਤਰੀਕੇ ਨਾਲ ਬੈਠੇ। ਜੀ ਜੀ ਬਿਲਕੁਲ। ਤੇ ਯੂਪੀ ਦੇ ਕਿਸਾਨਾਂ ਨੇ ਨੋਇਡਾ ਵੱਲੋਂ ਦਿੱਲੀ ਨੂੰ ਘੇਰਿਆ। ਬਿਲਕੁਲ ਜੀ, ਦੇਖੋ ਇਹ ਹੌਲੀ ਹੌਲੀ ਜਿਹੜਾ ਵੀ ਉਹ ਬਣਦਾ ਗਿਆ ਸੰਘਰਸ਼ ਜਿਹੜਾ ਵੀ ਉਹ ਮੁਲਕ ਦਾ। ਜਿਹੜੀ ਬਿਲਕਿਸ ਦਾਦੀ ਹੈ ਉਹ ਇੱਥੇ ਸਿੰਘੂ ਬਾਰਡਰ ਦੇ ਉੱਤੇ ਕੱਲ੍ਹ ਆਉਣਾ ਚਾਹੁੰਦੀ ਸੀ ਪਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਰੋਕ ਲਿਆ, ਰੋਕ ਕੇ ਉਹਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਦੇ ਘਰ ਵਾਪਸ ਛੱਡਿਆ। ਸ਼ਾਹੀਨ ਬਾਗ ਦੇ ਵਿੱਚ ਬਿਲਕਿਸ ਦਾਦੀ ਜਿਹੜੀ ਸੀ ਉਹਨੇ ਵਿਸ਼ਵ ਦਾ ਧਿਆਨ ਖਿੱਚਿਆ ਸੀ ਔਰ ਨਾਗਰਿਕਤਾ ਕਾਨੂੰਨ ਦੇ ਖਿਲਾਫ ਚੱਲੇ ਸੰਘਰਸ਼ ਦੇ ਦੌਰਾਨ ਉਹਦਾ ਬਹੁਤ ਚਰਚਾ ਹੋਇਆ ਸੀ। ਬਿਲਕਿਸ ਦਾਦੀ ਤੇ ਜਿਹੜੀ ਪੰਜਾਬ ਦੀ ਬੇਬੇ ਜਿਹੜੀ ਹੈ ਉਹਦੀ ਫੋਟੋ ਲੈ ਕੇ ਕੰਗਨਾ ਰਣੌਤ ਨੇ ਜਿਹੜੀ ਉਹ ਭੱਦੀ ਟਿੱਪਣੀ ਕੀਤੀ ਸੀ ਵੀ 100 ਰੁਪਈਏ ਦੇ ਵਿੱਚ ਆ ਜਾਂਦੀਆਂ ਨੇ ਦਿਹਾੜੀ ਤੇ। ਵੈਸੇ ਕੱਲ ਜਿਹੜਾ ਜੀ ਇਹਦਾ ਇੱਕ ਨੋਟਿਸ ਜਿਹੜਾ ਮੇਰੇ ਮਿੱਤਰ ਨੇ ਜੀ ਹਾਕਮ ਸਿੰਘ ਹੋਰੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੇ ਨੋਟਿਸ ਦੇ ਦਿੱਤਾ ਜੀ ਕੱਲ। ਅੱਜ ਸਰ ਉਹ ਨੋਟਿਸ ਹੋਊਗਾ ਇਹਨੂੰ ਕੰਗਨਾ ਰਣੌਤ ਨੂੰ 7 ਦਿਨਾਂ ਦੇ ਵਿੱਚ ਉਹ ਮਾਫੀ ਜਿਹੜੀ ਜੀ ਉਹ ਮੰਗੇ, ਨਹੀਂ ਤਾਂ ਉਹ ਮਾਨਹਾਨੀ ਦੇ ਕੇਸ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹੇ। ਜਿੱਥੋਂ ਤੱਕ ਜਿਹੜੀ ਇਹ ਇੱਕ ਤਾਂ ਗਾਜੀਪੁਰ ਜਿਹੜੀ ਹੱਦ ਹੈ ਉਹ ਸਰਹੱਦ ਜਿਹੜੀ ਹੈ ਜੀ
ਉੱਥੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਜਿਹੜੇ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਆਪਣੇ ਹਮਾਇਤੀਆਂ ਦੇ ਨਾਲ ਜਿਹੜਾ ਜੀ ਉਹ ਪਹੁੰਚੇ। ਜਿਹੜਾ ਕਿਉਂਕਿ ਇਹਦੇ ਨਾਲ ਬੜਾ ਜਿਹੜਾ ਜੀ ਉਹ ਬਲ ਮਿਲਿਆ, ਕਿਉਂਕਿ ਇਸ ਵੇਲੇ ਇਹ ਚਰਚਿਤ ਨੇ ਜਿਹੜੀ ਭੀਮ ਆਰਮੀ। ਬਹੁਜਨ ਸਮਾਜ ਪਾਰਟੀ ਤਾਂ ਬੋਲਦੀ ਨਹੀਂ ਕਿਤੇ ਵੀ, ਉਹ ਨਹੀਂ ਲੱਭਦੀ ਜਿਹੜਾ ਕਿਸੇ ਵੀ ਜਗ੍ਹਾ ਦੇ ਉੱਤੇ। ਚੰਦਰ ਸ਼ੇਖਰ ਜ਼ਰੂਰ ਜਿਹੜਾ ਜੀ ਉਹ ਬੋਲਦੇ ਨੇ। ਦੂਜੇ ਪਾਸੇ ਜਿਹੜਾ ਸਭ ਤੋਂ ਵੱਡਾ ਰਾਹ ਹੈ ਜਿਹੜਾ ਦਿੱਲੀ ਤੇ ਉੱਤਰ ਪ੍ਰਦੇਸ਼ ਨੂੰ ਆਪਸ ਦੇ ਵਿੱਚ ਜਿਹੜਾ ਉਹ ਜੋੜਦਾ, ਉਹ ਹੈਗਾ ਜੀ ਨੋਇਡਾ ਵਾਲਾ ਰਾਹ। ਔਰ ਨੋਇਡਾ ਵਾਲਾ ਜਿਹੜਾ ਰਾਹ ਹੈ, ਇੱਥੇ ਆ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈ ਉਹਨਾਂ ਨੇ ਰੋਕ ਲਿਆ ਜੀ ਇਸ ਰਾਹ ਨੂੰ। ਇਹ ਰਾਹ ਰੁਕਣ ਦੇ ਨਾਲ ਦਿੱਲੀ ਦੇ ਬਹੁਤੇ ਰਾਹ ਜਿਹੜੇ ਆ ਜੀ ਉਹ ਤੁਸੀਂ ਕਹਿ ਲਓ ਕਿ ਘਿਰ ਗਏ। ਇਸ ਵੇਲੇ 6 ਜਗ੍ਹਾ ਨੇ ਜੀ ਜਿੱਥੋਂ ਦਿੱਲੀ ਨੂੰ ਵੱਡੇ ਰਾਹ ਜਿਹੜੇ ਉਹ ਪੈਂਦੇ ਆ। ਮੇਨ ਰਾਹ ਜਿਹੜੇ ਦੇ ਉਹ ਉਹਨਾਂ ਦੇ ਉੱਤੇ ਕਿਸਾਨ ਜਿਹੜੇ ਜੀ ਉਹ ਆ ਕੇ ਬੈਠ ਗਏ ਨੇ। ਜਿਹੜਾ ਇਹ ਦਿੱਲੀ ਨੋਇਡਾ ਹਾਈਵੇ ਆ ਉਹਦੇ ਉੱਤੇ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਨੇ ਉਹ ਕਿਸਾਨਾਂ ਨੇ ਲਿਆ ਕੇ ਜਿਹੜੀਆਂ ਉਹ ਲਾ ਦਿੱਤੀਆਂ। ਔਰ ਇਹਨਾਂ ਦੀ ਗਿਣਤੀ ਸੈਂਕੜੇ ਆ ਜੀ, 1100 ਤੋਂ ਉੱਪਰ ਜਿਹੜੀਆਂ ਇਹ ਟਰਾਲੀਆਂ ਨੇ ਜਿਹੜੀਆਂ ਆ ਕੇ ਦਿੱਲੀ ਨੋਇਡਾ ਹਾਈਵੇ ਦੇ ਉੱਤੇ ਬਹਿ ਗਈਆਂ ਨੇ। ਇਹਦੇ ਨਾਲ ਜਿਹੜਾ ਜੀ ਇਹ ਹੋਇਆ ਕਿ ਇੱਥੇ ਜਿਹੜਾ ਜੀ ਇਹ ਰਾਹ ਵੱਡਾ ਘਿਰ ਗਿਆ। ਬਹਾਦਰਗੜ੍ਹ ਦੀ ਟਿੱਕਰੀ ਹੱਦ ਦੇ ਉੱਤੇ ਜਿਹੜੀਆਂ ਸੀਗੀਆਂ ਜੀ ਉਹ 11 ਕਿਲੋਮੀਟਰ ਜਿਹੜੀਆਂ ਟਰਾਲੀਆਂ ਨੇ ਉਹ ਉਹਨਾਂ ਨੇ ਘੇਰ ਲਿਆ ਹੋਇਆ ਜੀ। ਔਰ ਇਹ ਸਭ ਤੋਂ ਅਹਿਮ ਮਾਰਗ ਹੈ ਜੀ ਦਿੱਲੀ ਨੋਇਡਾ, ਇਹ ਨੈਸ਼ਨਲ ਹਾਈਵੇ ਨੰਬਰ 1 ਤੋਂ ਬਾਅਦ, ਜਿਹਦੇ ਉੱਤੇ ਸਿੰਘੂ ਬਾਰਡਰ ਇਹ ਪੰਜਾਬ ਹਰਿਆਣਾ ਦੇ ਕਿਸਾਨ ਜਿਹੜੇ ਆ ਜੀ ਉਹ ਜਿਹੜੇ ਇਹ ਉੱਤਰ ਪ੍ਰਦੇਸ਼ ਤੋਂ ਆਏ ਕਿਸਾਨ ਨੇ ਉਹਨਾਂ ਨੇ ਜਿਹੜਾ ਜੀ ਇਹ ਰਾਹ ਬੰਦ ਕਰਨ ਤੋਂ ਬਾਅਦ ਮਿਊਰ ਵਿਹਾਰ ਤੱਕ ਜਿਹੜਾ ਜੀ ਉਹ ਜਾਮ ਲੱਗ ਗਿਆ। ਸ਼ਾਮ ਨੂੰ ਜਦੋਂ ਲੋਕਾਂ ਨੂੰ ਕੰਮਾਂ ਕਾਰਾਂ ਤੋਂ ਛੁੱਟੀ ਹੋਈ ਤਾਂ ਇਹ ਜਾਮ ਹੋਰ ਲੰਬਾ ਹੋ ਗਿਆ। ਬਹਾਦਰਗੜ੍ਹ ਦੀ ਟਿੱਕਰੀ ਹੱਦ ਦੇ ਉੱਤੇ ਕਿਸਾਨਾਂ ਦਾ ਲੰਮਾ ਜਾਮ ਹੈ। ਔਰ ਉੱਤਰ ਪ੍ਰਦੇਸ਼ ਨੂੰ ਦਿੱਲੀ ਦੇ ਨਾਲ ਜੋੜਦਾ ਇਹ ਅਹਿਮ ਜਿਹੜਾ ਰਾਹ ਉਹ ਵੀ ਬੰਦ ਹੋ ਗਿਆ। ਦਿੱਲੀ ਪੁਲਿਸ ਨੇ ਰਾਜਧਾਨੀ ਨੂੰ ਯੂਪੀ ਨਾਲ ਜੋੜਦੇ ਚਿੱਲਾ ਸਰਹੱਦ ਜਿਹੜਾ ਉਹਨੂੰ ਵੀ ਬੰਦ ਕਰਤਾ। ਸਿੰਘੂ ਤੇ ਟਿੱਕਰੀ ਹੱਦ ਜਿਹੜੀ ਜੀ ਉਹ ਬੰਦ ਹੈ। ਬਦਲਵੇਂ ਰਾਹ ਜਿਹੜੇ ਜੀ ਉਹ ਪਿੰਡਾਂ ਥਾਣੀ ਨੇ ਔਰ ਪਿੰਡਾਂ ਦੇ ਉਹ ਜਿਹੜੇ ਰਾਹ ਨੇ ਉਹਨਾਂ ਦੇ ਉੱਤੇ ਜਾਮ ਜਿਹੜੇ ਉਹ ਲੱਗੇ। ਯੂਪੀ ਤੇ ਦਿੱਲੀ ਵਾਲੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਆ ਜੀ ਉਹ ਤਾਇਨਾਤ ਕੀਤੀ ਗਈ ਆ। ਜਿਹੜਾ ਇਹ ਸਰਹੱਦ ਹੈ ਜੀ ਉੱਥੇ ਜਿਹੜੇ ਉੱਤਰ ਪ੍ਰਦੇਸ਼ ਤੋਂ ਆਏ ਕਿਸਾਨ ਨੇ ਉਹਨਾਂ ਨੇ ਵੰਗਾਰਿਆ ਜੀ ਕੇਂਦਰ ਦੀ ਸਰਕਾਰ ਨੂੰ। ਇਹ ਗੱਲ ਜਿਹੜੀ ਕਹੀ ਆ ਕਿ ਉਹ ਦਿੱਲੀ ਦੇ ਵਿੱਚ ਜਾਂਦੀ ਸਾਰੀ ਸਪਲਾਈ ਜਿਹੜੀ ਆ ਜੀ ਉਹਨਾਂ ਨੇ ਬੰਦ ਕਰ ਦਿੱਤੀ ਆ। ਔਰ ਦਿੱਲੀ ਦੇ ਵਿੱਚ ਜਿਹੜੇ ਦੀ ਹਾਲਾਤ ਮਹਿੰਗਾਈ ਦੇ ਇਹ ਬਣ ਗਏ ਹੋਏ ਆ ਜੀ ਕਿ ਜਿਹੜਾ ਆਲੂ ਹੀ ਆ ਉਹ 150 ਰੁਪਏ ਕਿਲੋ ਤੱਕ ਜਿਹੜਾ ਜੀ ਉਹ ਚਲੇ ਗਿਆ। ਜਿਹੜੀਆਂ ਸਰਹੱਦਾਂ ਦੇ ਉੱਤੇ ਟਰੱਕ ਖੜੇ ਆ ਸਮਾਨ ਵਾਲੇ ਉਹਨਾਂ ਜਿਹਨਾਂ ਕਿਉਂਕਿ ਏਅਰ ਕੰਡੀਸ਼ਨ ਉਹਨਾਂ ਦੇ ਵਿੱਚ ਹੁੰਦੇ ਆ ਉਹ ਉਹਨਾਂ ਨੂੰ ਖੜੇ ਚਲਾਉਣੇ ਜਿਹੜਾ ਜੀ ਉਹ ਪੈ ਰਹੇ ਆ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਸਮਾਨ ਜਿਹੜਾ ਉਹ ਖਰਾਬ ਹੋਣਾ। ਕੋਈ ਰਾਹ ਨਹੀਂ ਬਚਿਆ ਕਿ ਉਹ ਸਮਾਨ ਨੂੰ ਲਾਹ ਕੇ ਵੀ ਜਿਹੜਾ ਜੀ ਉਹ ਲਿਜਾਇਆ ਜਾ ਸਕੇ। ਪਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੀ ਅੜੀ ਜਿਹੜੀ ਹੈ ਜੀ ਉਹ ਪਤਾ ਨਹੀਂ ਇਹਦੇ ਹੋਰ ਕਿੰਨਾ ਕੁ ਨੁਕਸਾਨ ਕਰਵਾਉਗੀ ਜੀ। ਤੇ ਅੱਗੇ ਗੱਲ ਕਰਦੇ ਹਾਂ ਹਰਿਆਣੇ ਦੇ ਪਿੰਡਾਂ ਦੇ ਲੋਕਾਂ ਦੀ। ਉਹ ਪਿੰਡਾਂ ਦੇ ਵਿੱਚੋਂ ਰਸਦ ਇਕੱਠੀ ਕਰਕੇ ਜੋ ਸੰਘਰਸ਼ ਕਰ ਰਹੇ ਉੱਥੇ ਪਹੁੰਚਾ ਰਹੇ। ਦੇਖੋ ਇਹ ਜਿਹੜਾ ਬਹੁਤ ਇੱਕ ਡਿਫਰੈਂਟ ਜਿਹੜਾ ਜੀ ਉਹ ਸੀਨ ਉੱਥੇ ਬਣ ਰਿਹਾ, ਕਿਉਂਕਿ ਜਿਸ ਤਰੀਕੇ ਦੇ ਨਾਲ ਹਰਿਆਣੇ ਦੇ ਕਿਸਾਨ ਉਹਨਾਂ ਨੇ ਖੱਟਰ ਸਰਕਾਰ ਨੇ ਜੋ ਜਿਹੜਾ ਜੀ ਕਿਰਕਰੀ ਕੀਤੀ ਇਸ ਸਭ ਕਾਸੇ ਦੇ ਵਿੱਚ 8-8 ਫੁੱਟ ਡੂੰਘੇ ਟੋਏ ਪੁੱਟ ਕੇ ਔਰ ਵੱਡੀਆਂ ਰੋਕਾਂ ਲਾ ਕੇ ਪਾਣੀ ਦੀਆਂ ਬੁਛਾਰਾਂ ਮਾਰ ਕੇ ਔਰ ਅਥਰੂ ਗੈਸ ਦੇ ਗੋਲੇ ਸੁੱਟ ਕੇ, ਉਹ ਤਾਂ ਦੇਖੋ ਯਾਦ ਰਹੂਗਾ। ਪਰ ਯਾਦ ਇਹ ਵੀ ਰਹੂਗਾ ਕਿ ਹਰਿਆਣੇ ਦੇ ਜਿਹੜੇ ਆਮ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਡਟ ਕੇ ਇਸ ਸੰਘਰਸ਼ ਦੇ ਵਿੱਚ ਉਹ ਖੜੇ ਹੋ ਗਏ। ਸਿੰਘੂ ਬਾਰਡਰ ਤੇ ਬਹਾਦਰਗੜ੍ਹ ਦੀ ਟਿੱਕਰੀ ਹੱਦ ਦੇ ਉੱਤੇ ਕਿਸਾਨਾਂ ਦੇ ਧਰਨੇ ਦੇ ਵਿੱਚ ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਆਪੋ ਆਪਣੇ ਵਿੱਤ ਮੁਤਾਬਕ ਮਦਦ ਜਿਹੜੀ ਜੀ ਉਹ ਕਰਨ ਲੱਗੇ ਆ। ਸਬਜ਼ੀਆਂ, ਲੱਸੀ, ਦੁੱਧ ਜਿਹੜੀ ਜੀ ਉੱਥੇ ਡੇਲੀ ਬੇਸਿਸ ਲਿਆ ਰਹੇ ਨੇ ਜੀ। ਵੱਡੇ ਜਿਹੜੇ ਪਲਾਸਟਿਕ ਦੇ ਲਿਫਾਫੇ ਨੇ ਉਹ ਭਰ ਭਰ ਕੇ ਕੱਚੀਆਂ ਸਬਜ਼ੀਆਂ ਦੇ ਲਿਆ ਕੇ ਇਹਨਾਂ ਸਰਹੱਦਾਂ ਦੇ ਉੱਤੇ ਦਿੱਤੇ ਜਾ ਰਹੇ ਆ, ਜਿੱਥੇ ਕਿਸਾਨ ਆਪ ਇਹਨੂੰ ਬਣਾਉਂਦੇ ਆ। ਬਣਿਆ ਹੋਇਆ ਲੰਗਰ ਜਿਹੜਾ ਉਹ ਵੀ ਲਿਆਂਦਾ ਜਾ ਰਿਹਾ। ਸੋਨੀਪਤ ਦਾ ਪਿੰਡ ਸੁਪੋਲੀ ਆ, ਉਹਦੇ ਕਿਸਾਨ ਜਿਹੜੇ ਨੇ ਉਹ ਆਪਣੇ ਖੇਤਾਂ ਦੇ ਵਿੱਚੋਂ ਗੋਭੀ, ਪਾਲਕ
ਮੰਡੀਆਂ ਤੋਂ ਜਿਹੜੀਆਂ ਮੰਡੀ ਪਿੰਡ ਆ ਜੀ, ਉੱਥੋਂ ਗਾਜਰਾਂ, ਮੂਲੀਆਂ, ਮਟਰ ਜਿਹੜੇ ਉਹ ਲਿਆ ਕੇ ਮੁੱਲ ਖਰੀਦ ਕੇ ਵੀ ਜਿਹੜੇ ਉਹ ਲਿਆ ਰਹੇ ਆ ਸਰਹੱਦ ਦੇ ਉੱਤੇ, ਔਰ ਦਿੱਤੇ ਜਾ ਰਹੇ ਨੇ ਜਿੰਨੇ ਕਿਸਾਨ ਜਿਹੜੇ ਉਹ ਬੈਠੇ ਨੇ। ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਹਰਿਆਣੇ ਦੇ ਕਿਸਾਨਾਂ ਨੂੰ ਸੱਤਾਧਾਰੀਆਂ ਨੇ ਜਿਹੜੀ ਵੰਡਣ ਦੀ ਕੋਸ਼ਿਸ਼ ਕੀਤੀ ਸੀ। ਇਹ ਕਿਸਾਨ ਇਹ ਕਹਿੰਦੇ ਆ ਹਰਿਆਣੇ ਦੇ ਪਿੰਡਾਂ ਵਾਲੇ ਕਿ ਅਸੀਂ ਉਸ ਕੋਸ਼ਿਸ਼ ਨੂੰ ਜਵਾਬ ਦੇਣਾ ਚਾਹੁੰਦੇ ਹਾਂ ਇਸ ਰੂਪ ਦੇ ਵਿੱਚ ਕਿ ਪੰਜਾਬ ਜਿਹੜਾ ਉਹ ਸਾਡਾ ਵੱਡਾ ਭਰਾ ਹੈ ਔਰ ਕਿਸਾਨਾਂ ਦਾ ਜਿਹੜਾ ਮਸਲਾ ਉਹ ਸਾਂਝਾ। ਅਸੀਂ ਇਹ ਸਾਂਝ ਜਿਹੜੀ ਆ ਉਹ ਟੁੱਟਣ ਨਹੀਂ ਜਿਹੜੀ ਉਹ ਦੇਣੀ। ਜਿਹੜੀਆਂ ਇਹ ਸਬਜ਼ੀਆਂ ਨੇ 6 ਕਿਲੋਮੀਟਰ ਖੇਤਰ ਦੇ ਵਿੱਚ ਜਿਹੜੀਆਂ ਖੜੀਆਂ ਟਰਾਲੀਆਂ ਨੇ ਉਹਨਾਂ ਦੇ ਕੋਲੇ ਪਹੁੰਚਾਈ ਜਾ ਰਹੀ ਹੈ। ਗਨੌਰ ਉਖ ਖੇਲਾ ਪਿੰਡ ਜਿਹੜਾ ਜੀ, ਉਹਦੇ ਜਿਹੜੇ ਦੁੱਧੀ ਨੇ ਉਹ ਉਂਝ ਤਾਂ ਉਹ ਘਰਾਂ 'ਚ ਪਾਉਂਦੇ ਆ ਜੀ, ਉਹ ਦੁੱਧ ਤੇ ਲੱਸੀ ਦੇ ਜਿਹੜੇ ਡਰਮ ਨੇ ਵੱਡੇ ਉਹ ਲੈ ਕੇ ਪਿੰਡਾਂ ਦੇ ਵਿੱਚੋਂ ਇਕੱਠੀ ਕਰਕੇ ਸਿੰਘੂ ਸਰਹੱਦ ਤੱਕ ਜਿਹੜੀ ਉਹ ਪੁੱਜਦੀ ਕਰ ਰਹੇ ਨੇ। ਟਿਕਰੀ ਜਿਹੜਾ ਧਰਨਾ ਲੱਗਿਆ ਉਹਦੇ ਉੱਤੇ ਜਿਹੜੇ ਉੱਥੋਂ ਦੇ ਲੋਕਲ ਕਿਸਾਨ ਨੇ ਉਹ ਵੱਖ-ਵੱਖ ਰੂਪ ਦੇ ਵਿੱਚ ਮਦਦ ਜਿਹੜੀ ਆ ਉਹ ਕਰ ਰਹੇ ਨੇ। ਕੋਈ ਕੁਛ ਲਿਆ ਰਿਹਾ, ਕੋਈ ਕੁਛ ਜਿਹੜਾ ਜੀ ਉਹ ਲਿਆ ਰਿਹਾ। ਜਿੱਥੋਂ ਤੱਕ ਜਿਹੜੀ ਜੀ ਉਹ ਆਮ ਲੋਕਾਂ ਦੀ ਗੱਲ ਹੈ, ਕੋਈ ਇਹਨਾਂ ਨੂੰ ਜਾਣਦਾ ਨਹੀਂ। ਉਹ ਇਹ ਕਹਿੰਦੇ ਕਿ ਮੇਰੇ ਕੋਲੇ ਇੰਨਾ ਕੁ ਸੀਗਾ, ਮੈਂ ਇੰਨਾ ਕੁ ਜਿਹੜਾ ਜੀ ਉਹ ਲਿਆ। ਜੇ ਤੁਸੀਂ ਦੇਖਿਆ ਹੋਵੇ ਤਾਂ ਉਹਦੇ ਵਿੱਚ ਯੂਥ ਜਿਹੜੇ ਨੇ ਜੀ ਉਹ ਨੌਜਵਾਨ ਮੁੰਡੇ ਕੁੜੀਆਂ ਉਹ ਚਾਹ ਜਿਹੜੀ ਜੀ ਘਰੋਂ ਬਣਾ ਕੇ ਲਿਆ ਕੇ ਜਿੰਨੇ ਕੁ ਜੋਗੇ ਨੇ ਉਹ ਉਨੀ ਲਿਆ ਕੇ ਸਵੇਰੇ ਅਰਲੀ ਮਾਰਨਿੰਗ ਜਿਹੜੀ ਵੀ ਉਹ ਉੱਥੇ ਵਰਤਾਰੇ ਤੁਹਾਨੂੰ ਥਾਂ ਦੇ ਉੱਤੇ ਦਿਸਦੇ ਆ। ਉਹ ਕੌਣ ਨੇ, ਉਹਨਾਂ ਦੇ ਨਾਮ ਕੀ ਨੇ, ਕਿਸੇ ਨੂੰ ਕੁਛ ਨਹੀਂ ਪਤਾ ਜੀ। ਉਹ ਕਹਿੰਦੇ ਅਸੀਂ ਇੰਨੇ ਕੁ ਜੋਗੇ ਹਾਂ। ਸਟੂਡੈਂਟ ਜਿਹੜੇ ਨੇ ਉਹ ਚਾਹੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਨੇ ਜਾਂ ਦੂਜੀਆਂ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਨੇ, ਉਹ ਗਰੁੱਪ ਬਣਾ ਕੇ ਇਹਨਾਂ ਨਾਕਿਆਂ ਦੇ ਉੱਤੇ ਆ ਰਹੇ ਨੇ। ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਫੜੀਆਂ ਜਿਹੜੀਆਂ ਦੀ ਉਹ ਡਫਲੀਆਂ, ਉਹ ਜਿਹੜੇ ਜੋਸ਼ੀਲੇ ਗੀਤ ਗਾਉਂਦੇ ਨੇ ਔਰ ਕਿਸਾਨਾਂ ਦੀ ਹੌਸਲਾ ਅਫਜ਼ਾਈ ਵੀ ਜਿਹੜੀ ਉਹ ਕਰ ਰਹੇ ਨੇ। ਅਜਿਹੇ ਸੀਨ ਜਿਹੜੇ ਵੀ ਇਹਨਾਂ ਸਰਹੱਦਾਂ ਦੇ ਉੱਤੇ ਵੇਖਣ ਨੂੰ ਮਿਲ ਰਹੇ ਨੇ ਜਿਹੜੇ ਕਿ ਬਿਨਾਂ ਕਿਸੇ ਸ਼ੱਕ ਦੇ ਇਤਿਹਾਸਕ ਸੀਨ ਨੇ। ਜੀ ਬਿਲਕੁਲ, ਐਟਲੀਸਟ ਬੱਚਿਆਂ ਨੂੰ ਕੋਈ ਜਾਗਰੂਕਤਾ ਤੇ ਹੋਈ ਹੈ ਨਾ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਭਾਈਚਾਰੇ ਦਾ ਸਿਆਸਤਾਨਾਂ ਦੇ ਅਖਾੜੇ ਵਿੱਚ ਹੋਏ ਕਿਸਾਨਾਂ ਦੇ ਹੱਕ ਵਿੱਚ। ਕੁਝ ਤਾਂ ਗੱਲ ਜਿਹੜੀ ਆਪਾਂ ਕੀਤੀ ਆ ਜਸਟਿਨ ਟਰੂਡੋ ਹੋਰਾਂ ਦੀ, ਉਹਨਾਂ ਤੋਂ ਇਲਾਵਾ ਜੀ ਜਿਹੜਾ ਜੀ ਕੁਛ ਅੰਤਰਰਾਸ਼ਟਰੀ ਜਿਹੜੀਆਂ ਸ਼ਖਸੀਅਤਾਂ ਨੇ ਸਿਆਸਤ ਦੇ ਵਿੱਚ, ਜਗਮੀਤ ਸਿੰਘ ਹੋਰੀ ਜੀ ਕੈਨੇਡਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਜਿਹੜਾ ਜੀ ਉਹ ਟਵੀਟ ਕੀਤਾ ਔਰ ਇਹ ਗੱਲ ਜਿਹੜੀ ਅਸੀਂ ਕਹੀ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ ਜਿਹੜੀ ਸਰਕਾਰ ਦੀ ਹਿੰਸਾ ਦੁੱਖ ਪਹੁੰਚਾਉਣ ਵਾਲੀ ਹੈ। ਉਹਨੇ ਕਿਹਾ ਕਿ ਅਸੀਂ ਪੰਜਾਬ ਤੇ ਭਾਰਤ ਦੇ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਭਾਰਤ ਸਰਕਾਰ ਨੂੰ ਇਹ ਕਿਹਾ ਕਿ ਗੱਲਬਾਤ ਦਾ ਰਾਹ ਅਪਣਾਵੇ। ਜੈਕ ਹਾਰਿਸ ਨੇ ਜੀ ਜਿਹੜੇ ਸੈਂਟ ਜ਼ੋਨ ਈਸਟ ਤੋਂ ਨੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਇਹ ਕਿਹਾ ਕਿ ਮੈਂ ਵੇਖ ਕੇ ਬੜਾ ਹੈਰਾਨ ਹਾਂ ਜੀ ਕਿ ਰੋਜ਼ੀ ਰੋਟੀ ਦਾ ਸੰਕਟ ਵੇਖ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਭਾਰਤ ਸਰਕਾਰ ਜਿਹੜਾ ਉਹਨਾਂ ਦੇ ਉੱਤੇ ਤਸ਼ੱਦਦ ਕਰ ਰਹੀ ਆ। ਅਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬਛਾਰਾਂ ਦੀ ਜਗ੍ਹਾ ਦੇ ਉੱਤੇ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਹੋਣੀ ਚਾਹੀਦੀ ਆ। ਐਂਡਰੂ ਹਾਰਵਰਡ ਨੇ ਵੀ ਜਿਹੜੇ ontario ਦੀ ਜਿਹੜੀ ਸੂਬੇ ਦੀ ਸਰਕਾਰ ਹੈ ਉਹਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਟਵੀਟ ਕੀਤਾ ਕਿ ਮੈਂ ਕਿਸਾਨਾਂ ਦੇ ਨਾਲ ਖੜੀ ਹਾਂ। ਹਰ ਕਿਸੇ ਨੂੰ ਸਰਕਾਰ ਸਮਰਥਿਤ ਜਿਹੜੀ ਹੈ ਹਿੰਸਾ ਦੇ ਡਰ ਤੋਂ ਬਿਨਾਂ ਲੋਕਤੰਤਰਿਕ ਅਧਿਕਾਰਾਂ ਦਾ ਜਿਹੜਾ ਵੀ ਉਹ ਆਵਾਜ਼ ਬੁਲੰਦ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਅਧਿਕਾਰਾਂ ਦੇ ਤਹਿਤ ਹੀ ਜਿਹੜਾ ਸੰਘਰਸ਼ ਆ ਉਹ ਲੜਿਆ ਜਾ ਰਿਹਾ। ਸਾਰਾ ਸਿੰਘ ਨੇ ਜੀ ਬਰੈਂਪਟਨ ਸੈਂਟਰ ਤੋਂ MPP ਨੇ, ਉਹਨਾਂ ਨੇ ਕਿਹਾ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਨੇ ਉਹਦਾ ਉਹ ਵਿਰੋਧ ਕਰਦੇ ਨੇ। ਪੰਜਾਬ ਦੇ ਕਿਸਾਨਾਂ ਦੇ ਪਰਿਵਾਰ ਚੋਂ ਹੋਣ ਦੇ ਨਾਤੇ ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਉਹ ਖੜੇ ਨੇ ਕਿਉਂਕਿ ਉਹ ਆਪਣੀ ਰੋਜ਼ੀ ਰੋਟੀ ਬਚਾਉਣ ਦੇ ਵਾਸਤੇ ਸੰਘਰਸ਼ ਕਰ ਰਹੇ ਨੇ। ਤਨਮਨਜੀਤ ਸਿੰਘ ਢੇਸੀ ਨੇ ਜੀ ਬ੍ਰਿਟਨ ਦੀ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਤੇ ਉੱਥੋਂ ਦੇ ਰੇਲ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਖਰੀ ਕਿਸਮ ਦੇ ਲੋਕ ਨੇ ਜਿਹੜੇ ਆਪਣਾ ਉੱਤੇ ਤਸ਼ੱਦਦ ਕਰਨ ਵਾਲੇ ਲੋਕਾਂ ਦਾ ਢਿੱਡ ਭਰਦੇ ਨੇ। ਉਹਨੇ ਕਿਹਾ ਕਿ ਉਹ ਪੰਜਾਬ ਤੇ ਭਾਰਤ ਦੇ ਬਾਕੀ ਰਾਜਾਂ ਤੋਂ ਆਏ ਕਿਸਾਨ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਨਾਲ ਹਰ ਪੱਖੋਂ ਜਿਹੜਾ ਵੀ ਉਹ ਖੜੇ ਨੇ। ਜੌਨ ਮੈਕਡੋਨਲ ਨੇ ਜੀ ਲੇਬਰ ਪਾਰਟੀ ਦੇ ਸੰਸਦ ਨੇ ਬ੍ਰਿਟਨ ਤੋਂ, ਉਹਨਾਂ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਤੇ ਜਿਹੜਾ ਤਸ਼ੱਦਦ ਦਾ ਰਵੱਈਆ ਅਪਣਾਇਆ ਜਾ ਰਿਹਾ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਸਹੀ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਇਹ ਮੁਲਕ ਦੇ ਅਕਸ ਨੂੰ ਖਰਾਬ ਕਰਦਾ ਔਰ
ਜਿਹੜੀ ਭਾਰਤ ਦੀ ਸਰਕਾਰ ਨੂੰ ਤੁਰੰਤ ਕਿਸਾਨਾਂ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰਨੀ ਚਾਹੀਦੀ ਹੈ। ਇਹ ਅੰਤਰਰਾਸ਼ਟਰੀ ਜਿਹੜਾ ਪੈ ਰਿਹਾ ਦਬਾਅ ਆ ਜੀ, ਇਹ ਹੋ ਸਕਦਾ ਕਿ ਅੱਜ ਕਿਸੇ ਨੂੰ ਲੱਗੇ ਕਿ ਇਹਦਾ ਪਤਾ ਨਹੀਂ ਕਿੰਨਾ ਕੁ ਮਤਲਬ ਹੈ, ਪਰ ਇਹਦੇ ਮਾਇਨੇ ਹੈ ਨਹੀਂ, ਬਹੁਤ ਵੱਡੇ ਮਾਇਨੇ ਨੇ, ਕਿਉਂਕਿ ਜੇ ਅੰਤਰਰਾਸ਼ਟਰੀ ਦਬਾਅ ਪਊਗਾ ਤੇ ਤਾਂ ਹੀ ਉਹ ਚੀਜ਼ਾਂ ਰੋਕੀਆਂ ਜਾ ਸਕਦੀਆਂ ਨੇ, ਜਿਹੜਾ ਕਿ ਡਰ ਹਰੇਕ ਬੰਦੇ ਦੇ ਮਨ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਪਿਆ ਹੋਇਆ ਕਿ ਪੈਰਾਮਿਲਟਰੀ ਫੋਰਸਸ ਜਿਹੜੀਆਂ ਜੀ ਉਹ ਵਿਖਾਈਆਂ ਜਾ ਰਹੀਆਂ ਨੇ ਜੀ, ਕਿਤੇ ਇਹੋ ਜਿਹਾ ਤਾਂ ਕੋਈ ਜਿਹੜਾ ਜੀ ਦਮਨ ਤਾਂ ਨਹੀਂ ਹੋਊਗਾ ਹੋਰ। ਇਹ ਹਰ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਹੀ ਡਰ ਹੈ, ਔਰ ਇਹ ਡਰ ਜਿਹੜਾ ਇਹ ਅਸਲੀਅਤ ਨਾ ਬਦਲੇ ਉਹਦੇ ਵਾਸਤੇ ਜਿਹੜਾ ਅੰਤਰਰਾਸ਼ਟਰੀ ਦਬਾਅ ਆ ਉਹ ਜਾਰੀ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।